ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 22 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦਾ ਰੁਖ ਕਰੀਏ ਜੀ। ਕਹਿੰਦੇ ਮੋਦੀ ਸਾਹਿਬ ਪਟਿਆਲੇ ਆ ਰਹੇ ਆ ਪਰ ਪੰਜਾਬ ਗੁਜਰਾਤ ਹਵਾਲੇ ਹੈ ਜੀ। ਬਿਲਕੁਲ ਪ੍ਰਵੀਨ ਜੀ, ਉਹ ਕਹਿੰਦੇ ਕਿ ਕਹਾਵਤ ਆਪਣੀ ਪੰਜਾਬੀ ਦੀ ਕਿ ਦੁੱਧ ਦਾ ਫੂਕਿਆ ਫਿਰ ਲੱਸੀ ਨੂੰ ਵੀ ਫੂਕਾ ਮਾਰ-ਮਾਰ ਪੀਂਦਾ ਹੈ। ਹਾਂਜੀ। ਤੇ ਕਹਿੰਦੇ ਨਰਿੰਦਰ ਮੋਦੀ ਹੋਰਾਂ ਦਾ ਜਦ ਵੀ ਪੰਜਾਬ ਕਨੀ ਦਾ ਟੂਰ ਬਣਦਾ ਤੇ ਉਹਨਾਂ ਨੂੰ ਕਹਿੰਦੇ 5 ਜਨਵਰੀ 2022 ਯਾਦ ਆ ਜਾਂਦਾ ਕਿ ਗਿਆ ਥਾ ਮੈਂ ਪੁਲ ਪੇ ਰੋਕ ਲਿਆ ਥਾ। ਉਹ ਇਸ ਲਈ ਕਹਿੰਦੇ ਕਿ ਉਹ ਉਹਨਾਂ ਨੂੰ ਚੇਤੇ ਆਉਂਦਾ ਤੇ ਇਸ ਲਈ ਉਹ ਕਹਿੰਦੇ ਕਿ ਭਾਈ ਪ੍ਰਬੰਧ ਕਰ ਲਓ ਕੋਈ ਖਾਸ। ਤੇ ਫਿਰ ਭਰੋਸਾ ਉਹਨਾਂ ਨੂੰ ਕਹਿੰਦੇ ਗੁਜਰਾਤ ਪੁਲਿਸ ਤੇ ਬਹੁਤ ਹੈ। ਪੰਜਾਬ 'ਚ ਇਸ ਮੌਕੇ 7 ਕੰਪਨੀਆਂ ਗੁਜਰਾਤ ਪੁਲਿਸ ਦੀਆਂ ਤੈਨਾਤ ਕੀਤੀਆਂ ਹੋਈਆਂ। ਠੀਕ ਹੈ। ਇਹੋ ਨਹੀਂ, ਪਿਛਲੇ ਇੱਕ ਹਫ਼ਤੇ ਤੋਂ ਕੇਂਦਰੀ ਖੁਫੀਆ ਏਜੰਸੀਆਂ ਚੱਪੇ ਤੇ ਪਟਿਆਲੇ 'ਚ ਤੇ ਉਹਦੇ ਆਲੇ ਦੁਆਲੇ ਦੇ ਖੇਤਰ 'ਚ, ਫਿਰ ਉਧਰ ਗੁਰਦਾਸਪੁਰ, ਜਲੰਧਰ, ਸਾਰੇ ਕਿਤੇ ਫਿਰ ਰਹੀਆਂ ਕਿਉਂਕਿ ਲਗਾਤਾਰ 2 ਦਿਨ ਪੰਜਾਬ ਫੇਰੀ ਹੈ। ਇਹੋ ਨਹੀਂ, ਇਹ ਤੋਂ ਬਿਨਾਂ NSG ਦੇ ਕਮਾਂਡੋ ਤੈਨਾਤ ਕੀਤੇ ਗਏ ਨੇ ਪਟਿਆਲਾ 'ਚ। ਠੀਕ ਹੈ ਜੀ। ਸੋ ਇਸ ਸਭ ਦੇ ਬਾਵਜੂਦ ਵੀ PMO ਵੱਲੋਂ ਉਚੇਚੇ ਤੌਰ ਤੇ ਪੰਜਾਬ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ। ਲਿਖਤੀ ਦੇ ਵਿੱਚ ਉਹਨਾਂ ਤੋਂ ਮੰਗਿਆ ਗਿਆ ਕਿ ਸਾਨੂੰ ਰੂਟ ਪਲਾਨ ਦੱਸੋ। ਬਿਲਕੁਲ ਇਹ ਇੱਕ ਰੂਟੀਨ ਵਰਕ ਵੀ ਹੁੰਦਾ ਪ੍ਰਵੀਨ ਜੀ ਕਿ ਜਦੋਂ ਪ੍ਰਧਾਨ ਮੰਤਰੀ ਨੇ ਜਾਂ ਉਹ ਜਿਹੇ ਰੁਤਬੇ ਵਾਲੇ ਕਿਸੇ ਵਿਅਕਤੀ ਨੇ ਆਉਣਾ ਤਾਂ ਉਹ ਦੋਵਾਂ ਧਿਰਾਂ ਦੇ ਵਿੱਚ ਇੱਕ ਮਤਲਬ ਤੈਅ ਸ਼ਡਿਊਲ ਦੇ ਵਿੱਚ ਇਹ ਵੀ ਹੁੰਦਾ ਕਿ ਰੂਟ ਮੈਪ ਕੀ ਹੋਊਗਾ, ਕਿੱਥੇ ਹੋਊਗਾ। ਪਰ ਇਸ ਵਾਰ ਕਹਿੰਦੇ ਇੰਨੀ ਬਰੀਕੀ ਤੱਕ ਆ ਕਿ ਬਕਾਇਦਾ ਤੌਰ ਤੇ ਪੰਜਾਬ ਦੇ DGP ਤੋਂ ਇਹ ਵੀ ਜਾਣਕਾਰੀ ਮੰਗੀ ਜਾ ਰਹੀ ਆ ਕਿ ਜੀ ਕਿਹੜੇ ਅਧਿਕਾਰੀ ਨੂੰ ਲਾਉਂਗੇ ਸੁਰੱਖਿਆ 'ਚ, ਉਹਦੇ ਨਾਲ ਕੌਣ ਹੋਊਗਾ। ਕਿਉਂਕਿ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਕਿ 5 ਜਨਵਰੀ 2022 ਨੂੰ ਜਦੋਂ ਨਰਿੰਦਰ ਮੋਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਇੱਕ ਰੈਲੀ ਸੰਬੋਧਨ ਕਰਨ ਆ ਰਹੇ ਸੀ ਤਾਂ ਬਠਿੰਡਾ ਉਤਰਦੇ ਨੇ ਤੇ ਬਠਿੰਡਾ ਤੋਂ ਬਾਈ ਰੋਡ ਫਿਰੋਜ਼ਪੁਰ ਲਈ ਜਦੋਂ ਨਿਕਲਦੇ ਨੇ ਤੇ ਰਾਹ 'ਚ ਕਹਿੰਦੇ ਜੀ ਕਿਸਾਨਾਂ ਨੇ ਰੋਕ ਲਿਆ ਤੇ ਪੁਲ ਤੇ ਰੁਕਣਾ ਪੈ ਗਿਆ ਕਿਉਂਕਿ ਜਿਸ VVIP ਦੇ ਅਹੁਦੇ ਤੇ ਵਿਅਕਤੀ ਹੈਗਾ ਉਸ ਦੇ ਹਵਾਲੇ ਨਾਲ VVIP ਦੀ ਸੁਰੱਖਿਆ ਦੇ ਹਵਾਲੇ ਨਾਲ ਪੁਲ ਦੇ ਉੱਤੇ ਰੁਕਣਾ ਸਹੀ ਨਹੀਂ ਹੈਗਾ। ਬਿਲਕੁਲ ਸਹੀ ਹੈ ਨਾ। ਇਹ ਪਹਿਲੂ ਸੀਗਾ ਕਿ ਫਿਰ ਉੱਥੇ ਕਿਉਂ ਰੁਕੇ। ਪਰ ਜੇ ਉੱਥੇ ਰੁਕੇ ਸੀ ਤਾਂ ਫੋਟੋਆਂ ਤਾਂ ਆਪ ਖਿਚਵਾਈਆਂ ਭਾਈ। ਸਿਕਿਉਰਿਟੀ ਗਾਰਡ ਨੂੰ ਸਾਈਡ ਤੇ ਕਰ ਕਰਕੇ ਸ਼ੀਸ਼ੇ 'ਚੋਂ ਫੋਟੋਆਂ ਕਿਹਨੇ ਦਿਖਾਈਆਂ? ਮਤਲਬ ਤੁਸੀਂ ਫੋਟੋ ਸੈਸ਼ਨ ਵੀ ਕਰਾਇਆ ਤੇ ਫਿਰ ਜਾ ਕੇ ਏਅਰਪੋਰਟ ਤੇ ਇਹ ਵੀ ਕਿਹਾ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਧੰਨਵਾਦ ਜਿੰਦਾ ਚੱਲਿਆ। ਤੇ ਫਿਰ ਮੁੱਖ ਮੰਤਰੀ ਨੇ ਤਾਂ ਮੋੜਮਾ ਠੋਕਮਾ ਜਵਾਬ ਦਿੱਤਾ ਸੀ। ਉਹ ਕਹਿੰਦਾ ਕਿ ਰੈਲੀ ਤੁਹਾਡੀ ਖਾਲੀ ਸੀ, ਬੰਦਾ ਉੱਥੇ ਕੋਈ ਹੈ ਨਹੀਂ ਸੀ, ਹੈ ਨਾ, ਤੇ ਤੁਸੀਂ ਐਵੇਂ ਸਾਡੇ ਤੇ ਦੋਸ਼ ਮੜ ਰਹੇ ਹੋ। ਪਰ ਉਸ ਚੀਜ਼ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੇ ਲਈ ਵੀ ਇਹ ਸਵਾਲ ਖੜਾ ਹੈ, ਸੁਰੱਖਿਆ ਦਸਤਿਆਂ ਦੇ ਲਈ ਵੀ ਸਵਾਲ ਖੜਾ ਹੈ ਔਰ ਕਿਤੇ ਨਾ ਕਿਤੇ ਮਤਲਬ ਕਿ ਇਸ ਪਹਿਲੂ ਦਾ ਵੀ ਇੱਕ ਡਰ ਖੌਫ ਵੀ ਹੈਗਾ ਕਿਉਂਕਿ ਇੱਕ ਪਾਸੇ ਕਿਸਾਨੀ ਚੈਲੰਜ ਵੀ ਹੈਗਾ, ਧਰਨਿਆਂ ਵਾਲਿਆਂ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਸਵਾਲ ਕਰਨਾ ਹੋਣਾ। ਦੂਏ ਪਾਸੇ ਕੱਲ ਇੱਕ ਝੰਡਾ ਮਿਲ ਗਿਆ ਜੀ, ਕਹਿੰਦੇ ਜੀ ਉਹਨੇ ਗੁਰਪਤਵੰਤ ਪੰਨੂ ਨੇ ਝੰਡਾ ਲਵਾਤਾ ਜੀ ਇੱਕ, ਕਹਿੰਦੇ ਉਹ ਬਿਲਡਿੰਗ ਤਾਂ ਵੈਸੇ ਭਾਰਤ ਦੇ ਚਾਹਲ ਦੀ ਕੋਈ ਪੁਰਾਣੀ ਇਮਾਰਤ ਦੱਸੀ ਜਾ ਰਹੀ ਆ, ਉਹਨੂੰ ਲੈ ਕੇ ਕਹਿੰਦੇ ਧਮਕੀਆਂ ਮਿਲ ਰਹੀਆਂ ਨੇ ਜੀ। ਇਹ ਸਾਰਾ ਕੁਛ ਉਹਦੇ ਨਾਲ ਪੁਲਿਸ ਦੀ ਇਨਪੁੱਟ ਜਦੋਂ ਵੱਧਦੀ ਆ ਤਾਂ ਫਿਰ ਏਜੰਸੀਆਂ ਹੋਰ ਚੌਕਸ ਹੁੰਦੀਆਂ ਨੇ। ਸੋ ਇਸ ਲਈ ਪੂਰੀ ਤਰ੍ਹਾਂ ਨਾਲ ਨਰਿੰਦਰ ਮੋਦੀ ਦੀ ਫੇਰੀ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਗੁਜਰਾਤ ਪੁਲਿਸ ਦੀਆਂ ਕੰਪਨੀਆਂ 7 ਤੋਂ ਵੱਧ ਤੈਨਾਤ ਕਰਤੀਆਂ ਗਈਆਂ। ਕੇਂਦਰੀ ਸੁਰੱਖਿਆ ਦਸਤੇ ਪੰਜਾਬ 'ਚ ਤੈਨਾਤ ਨੇ, NSG ਦੇ ਕਮਾਂਡੋ ਲਾ ਦਿੱਤੇ ਗਏ ਨੇ ਤੇ ਪੰਜਾਬ ਪੁਲਿਸ ਅੱਧੀ ਤੋਂ ਵੱਧ ਉੱਥੇ ਝੋਂਕ ਦਿੱਤੀ ਗਈ ਆ ਤੇ ਉਹ ਸ਼ਡਿਊਲ ਸਾਰਾ ਚਾਰਟ ਤੇ ਦਿੱਤਾ ਗਿਆ ਕਿਉਂਕਿ ਅੱਜ ਦਿੱਲੀ ਔਰ ਹਰਿਆਣਾ 'ਚ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ। ਠੀਕ ਹੈ ਜੀ। ਸੋ ਇਸ ਲਈ ਪਹਿਲਾਂ ਹਰਿਆਣੇ ਦੇ ਵਿੱਚ ਇੱਕ ਰੈਲੀ ਆ, ਉਹ ਤੋਂ ਬਾਅਦ ਫਿਰ ਪਟਿਆਲੇ 'ਚ ਰੈਲੀ ਕਰਨੀ ਹੈ। ਠੀਕ ਹੈ ਜੀ।
ਦੇਖੋ ਸ਼ਰਮਾ ਜੀ, ਚਲੋ ਗੁਜਰਾਤ ਦੀਆਂ ਕੰਪਨੀਆਂ ਤਾਂ ਮੰਗਾ ਲਈਆਂ, ਪਰ ਨਾ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਕੋਈ ਪੁੱਛਦਾ ਹੁੰਦਾ ਸੀ ਨਾ ਕਿ ਤੁਸੀਂ ਬਈ ਪੁਲਿਸ ਨੂੰ ਕਹਿੰਦੇ ਕਿਉਂ ਨਹੀਂ, ਜਾਂ ਪੁਲਿਸ ਦੀ ਕੋਈ ਕਾਰਵਾਈ ਤੇ ਉਹਨਾਂ ਨੂੰ ਸਵਾਲ ਹੋ ਜਾਂਦਾ ਸੀਗਾ, ਉਹ ਕਹਿੰਦੇ ਉਹਨਾਂ ਦਾ ਇੱਕੋ ਇੱਕ ਰਟਾ ਰਟਾ ਜਵਾਬ ਹੁੰਦਾ ਸੀ, ਅਸੀਂ ਮੁਰਾਲ ਨਹੀਂ ਡਾਊਨ ਕਰਨਾ ਆਪਦੀ ਫੋਰਸ ਦਾ। ਕਿ ਜਦੋਂ ਇੱਕ ਰਾਜ ਦੀ ਫੋਰਸ ਹੈ ਤੇ ਤੁਸੀਂ ਦੂਜੇ ਰਾਜ ਦੀ ਫੋਰਸ ਉਹਦੇ ਉੱਤੇ ਥੋਪ ਕੇ ਜਾਂ ਉੱਥੇ ਲਿਆ ਕੇ ਉਹਨੂੰ ਸਗੋਂ ਬਰਾਬਰ ਸ਼ਕਤੀਆਂ ਤਾਂ ਦੇਣੀਆਂ ਹੀ ਪੈਂਦੀਆਂ ਨਾ ਜਦੋਂ ਕੋਈ ਫੋਰਸ ਆਉਂਦੀ ਹੈ ਏਦਾਂ। ਬਿਲਕੁਲ ਇਹ ਤਾਂ ਹੈ ਨਹੀਂਗਾ ਕਿ ਉਹ ਤਾਂ ਇਹਨਾਂ ਉਲਟਾ ਨੂੰ, ਹਾਂਜੀ, ਇਹਨਾਂ ਨੂੰ ਦਬਕੇ ਦਬਕੇ ਮਾਰਨੀਆਂ, ਹਾਂਜੀ ਬਿਲਕੁਲ। ਉਹ ਕਹਿਣਗੀਆਂ ਕਿ ਤੁਸੀਂ, ਤੁਹਾਡੇ ਫੇਲੀਅਰ ਤੇ ਸਾਨੂੰ ਆਉਣਾ ਪਿਆ, ਇਸ ਕਰਕੇ ਡਾਇਰੈਕਸ਼ਨ ਸਾਡੀਆਂ ਹੋਣਗੀਆਂ, ਤੁਹਾਡੀਆਂ ਨਹੀਂ ਹੋਣਗੀਆਂ। ਤੇ ਤੁਸੀਂ ਫਿਰ ਇਹ ਵੀ ਸਿੱਧ ਕਰ ਰਹੇ ਹੋ, ਇੱਕ ਪਾਸੇ ਉਹਨਾਂ ਤੇ ਵਿਸ਼ਵਾਸ ਤਾਂ ਜਤਾ ਹੀ ਰਹੇ ਹੋ, ਪਰ ਇਹ ਵੀ ਇੱਕ ਪਾਸੇ ਦੁਨੀਆ ਨੂੰ ਜਾਂ ਲੋਕਾਂ ਨੂੰ ਦੱਸ ਰਹੇ ਹੋ ਕਿ ਪੰਜਾਬ ਪੁਲਿਸ ਫੇਲ ਹੈ, ਇਹ ਫੇਲ ਤੰਤਰ ਹੈ, ਤੇ ਜਿਹੜਾ ਜਿਹਦਾ ਮੇਰੇ ਤੇ ਭਰੋਸਾ ਉਹ ਇੱਕ ਕਾਮਯਾਬ ਤੰਤਰ ਹੈ। ਪ੍ਰਵੀਨ ਜੀ, ਇਹ ਭਰੋਸਾ ਕਾਇਮ ਕਿਹਨੇ ਰੱਖਣਾ ਸੀ? ਇਹ ਮੋੜਵਾਂ ਜਵਾਬ ਕਿਹਨੇ ਦੇਣਾ ਸੀ? ਪੰਜਾਬ ਸਰਕਾਰ ਨੇ ਦੇਣਾ ਸੀ ਨਾ। ਪੰਜਾਬ ਸਰਕਾਰ ਦੇ ਮੁਖੀ ਕੌਣ ਨੇ? ਭਗਵੰਤ ਮਾਨ। ਤੇ ਭਗਵੰਤ ਮਾਨ ਨੇ ਤਾਂ ਸਰਕਾਰ ਬਣਦਿਆਂ ਉਸ ਘਟਨਾ ਦੀ 5 ਜਨਵਰੀ 2022 ਵਾਲੀ ਲਈ ਸਟੇਜ ਤੋਂ ਮੋਦੀ ਦੀ ਹਾਜ਼ਰੀ 'ਚ ਮਾਫੀ ਮੰਗੀ। ਹਾਂਜੀ ਹਾਂਜੀ ਬਿਲਕੁਲ, ਮੈਨੂੰ ਯਾਦ ਆ, ਹੋਮੀ ਭਾਬਾ ਮਤਲਬ ਕੈਂਸਰ ਹਸਪੀਟਲ ਤੇ ਮੁੱਖ ਮੰਤਰੀ ਦੇ ਟਾਈਮ 'ਚ ਘਟਨਾ ਵਾਪਰੀ ਵੀ ਨਹੀਂ। ਤੁਸੀਂ ਇੰਨੀ ਮਤਲਬ ਚਾਪਲੂਸੀ ਤੇ ਆ ਗਏ ਕਿ ਤੁਸੀਂ ਉਹਦੀ ਮਾਫੀ ਮੰਗ ਰਹੇ। ਹਾਂਜੀ ਹਾਂਜੀ ਬਿਲਕੁਲ ਸਹੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ, ਕਹਿੰਦੇ ਕਿਸਾਨਾਂ ਦਾ ਪਟਿਆਲਾ ਕੂਚ ਤੈਅ ਹੈ ਤੇ ਤਿਆਰੀਆਂ ਵੀ ਹੋ ਰਹੀਆਂ, ਪਰ ਹਰ ਐਂਟਰੀ ਪੁਆਇੰਟ ਸੀਲ ਹੈ ਜੀ। ਦੇਖੋ, ਇੱਕ ਪਾਸੇ ਆਪਾਂ ਗੱਲ ਕਰ ਰਹੇ ਹਾਂ ਕਿ ਕੇਂਦਰੀ ਏਜੰਸੀਆਂ ਹੈ ਨਾ, ਗੁਜਰਾਤ ਪੁਲਿਸ, ਪੰਜਾਬ ਪੁਲਿਸ, ਫਿਰ ਪੰਜਾਬ ਪੁਲਿਸ ਤੋਂ ਸਾਰਾ ਡਾਟਾ, ਇਹ ਸਾਰੀ ਕਾਰਵਾਈ ਦੇ ਪਿੱਛੇ ਆ ਵੀ ਇੱਕ ਕਿਸਾਨੀ ਵਾਲਾ ਪਹਿਲੂ ਵੀ ਹੈ ਨਾ ਜੀ। ਨਰਿੰਦਰ ਮੋਦੀ ਨੂੰ ਇਸ ਚੀਜ਼ ਦਾ ਵੀ ਪਤਾ ਹੈ ਕਿ ਹਾਂ, ਦਿੱਲੀ 'ਚ ਜਿਵੇਂ ਇਕੱਠ ਹੋਇਆ ਸੀਗਾ, ਦਿੱਲੀ 'ਚ ਮੇਰੀ ਜਿਵੇਂ ਘੇਰਾਬੰਦੀ ਹੋਈ ਸੀ ਉਹ ਵੀ, ਤੇ ਇਸ ਵਾਰ ਮੈਂ ਚਾਹੇ ਉਹਨਾਂ 'ਚੋਂ ਕੁਝ ਸੰਗਠਨ ਸੀਗੇ 2-3, ਚਾਹੇ ਡੱਲੇਵਾਲ ਹੋਰੀ, ਭੰਦੇਰ ਹੋਰੀ, ਜਾਂ ਪੰਨੂ ਹੋਰੀ, ਸਵਰ ਸਿੰਘ, ਇਹ ਸਾਰੇ ਮਤਲਬ ਕਿ ਜਿਹੜੇ ਸਵਰ ਸਿੰਘ ਭੰਦੇਰ ਜਾਂ ਉਹਨਾਂ ਦੀ ਨਾਲ ਦੀ ਜਥੇਬੰਦੀ ਜਾਂ ਹੋਰ, ਇਹਨਾਂ ਨੂੰ ਮੈਂ ਇੱਕ ਦਿੱਲੀ ਆਉਣ ਨੂੰ ਰੋਕਿਆ ਵੀ ਆ ਜੀ। ਸੋ ਇਸ ਲਈ ਇਹ ਪਹਿਲੂ ਵੀ ਕਿਤੇ ਨਾ ਕਿਤੇ ਗੌਰ ਮੰਗਦਾ। ਤੇ ਦੂਸਰਾ, 2 ਦਿਨ ਪਹਿਲਾਂ ਹੀ ਜਗਰਾਉਂ ਦੇ ਵਿੱਚ ਮਹਾਪੰਚਾਇਤ ਐਸਕੇਐਮ ਦੀ ਹੋ ਕੇ ਹਟੀ ਆ। ਉਸ ਐਸਕੇਐਮ ਦੀ ਮਹਾਪੰਚਾਇਤ 'ਚ ਆਪ ਮੁਹਾਰੇ ਜਿਹੜਾ ਇਕੱਠ ਹੋਇਆ, ਪਰ ਉਹਨਾਂ ਦਿਨਾਂ 'ਚ ਜਦੋਂ ਕਹਿਰ ਦੀ ਗਰਮੀ ਹੋਵੇ, ਚੋਣਾਂ ਦੇ ਦਿਨ ਹੋਣ, ਔਰ ਚੋਣਾਂ ਦੇ ਦਿਨਾਂ 'ਚ ਜਦੋਂ ਪਹਾੜੇ ਤੇ ਪਾਰਟੀਆਂ ਬੰਦੇ ਲੈ ਕੇ ਜਾਂਦੀਆਂ ਹੋਣ, ਪਹਾੜਾ ਮਿਲਦਾ ਹੋਵੇ ਤੁਹਾਨੂੰ ਆਉਣ ਜਾਣ ਦਾ, ਤੇ ਤਾਂ ਵੀ ਉਹਨਾਂ ਦਿਨਾਂ ਦੇ ਵਿੱਚ ਆਪ ਮੁਹਾਰੇ, ਕਿਉਂਕਿ ਹੱਕ ਹਕੂਕ ਦਾ ਮਸਲਾ ਹੈ ਜੀ ਜੀ, ਇਹ ਪੰਜਾਬ ਦੀ ਮਿੱਟੀ ਦੇ ਸਵਾਲ ਨੇ। ਸੋ ਉਹਨੂੰ ਲੈ ਕੇ ਕਿਸਾਨਾਂ ਦਾ ਇਕੱਠ ਹੋਇਆ, ਤੇ ਦਾਣਾ ਮੰਡੀ 'ਚ ਪੈਰ ਰੱਖਣ ਨੂੰ ਥਾਂ ਨਹੀਂ ਸੀ, ਜਿੰਨੇ ਅੰਦਰ ਬੈਠੇ ਸੀ ਉਹਨੇ ਬਾਹਰ ਧੁੱਪੇ ਵੀ ਫਿਰ ਰਹੇ ਸੀ। ਸੋ ਉਸ ਸਥਿਤੀ ਦੇ ਵਿੱਚ ਐਸਕੇਐਮ ਵੱਲੋਂ ਕਿਹਾ ਗਿਆ ਕਿ ਭਰਾਵੋ, ਸਟੇਜ ਤੋਂ ਇਹ ਗੱਲ ਸਾਂਝੀ ਕੀਤੀ ਗਈ ਕਿ ਭਰਾਵੋ, ਜੇ ਅਗਲੀ ਵਾਰ ਭਾਜਪਾ ਆ ਗਈ ਤਾਂ ਮੁੜ ਕੇ ਚੋਣਾਂ ਨਹੀਂ ਹੋਣੀਆਂ। ਹੁਣ ਉਸ ਭੀੜ ਦੇ ਵਿੱਚ ਕੇਂਦਰੀ ਏਜੰਸੀਆਂ ਦੇ ਖੁਫੀਆ ਬੰਦੇ ਵੀ ਤਾਇਨਾਤ ਸੀ, ਪੰਜਾਬ ਪੁਲਿਸ ਦੀਆਂ ਖੁਫੀਆ ਟੀਮਾਂ ਵੀ ਸੀ, ਉਹ ਰਿਪੋਰਟਾਂ ਵੀ ਸਾਰੀਆਂ ਬਣ ਰਹੀਆਂ ਸੀ, ਵੀਡੀਓ ਵੀ ਸਾਰੀ ਬਣ ਰਹੀ ਸੀ। ਸੋ ਉੱਥੋਂ ਇਹ ਸਵਾਲ ਉੱਠਿਆ। ਉੱਥੇ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਮੋਦੀ ਜੀ ਆ ਰਹੇ ਨੇ, ਸਾਨੂੰ ਇੰਤਜ਼ਾਰ ਬਹੁਤ ਲੰਮੇ ਸਮੇਂ ਤੋਂ ਸੀ ਕਿ ਪੰਜਾਬ ਆਉਣ। ਠੀਕ ਹੈ ਜੀ, ਪਰ ਕਹਿੰਦੇ ਅਸੀਂ ਸਵਾਗਤ ਨਹੀਂ ਕਰਨਾ, ਅਸੀਂ ਤਾਂ ਸਵਾਲ ਕਰਨੇ ਆ। ਸਵਾਗਤ ਕਰਨ ਵਾਲੇ ਹੋਰ ਬਹੁਤ ਹੈਗੇ ਆ, ਉਹ ਕਰਨ ਸਵਾਗਤ, ਅਸੀਂ ਸਵਾਲ ਕਰਨੇ ਆ। ਸੋ ਇਸ ਲਈ ਜਗਰਾਉਂ ਤੋਂ ਵੀ ਐਲਾਨ ਹੋਇਆ ਕਿ ਆਪਾਂ ਨੂੰ ਲੋਕਤੰਤਰ ਬਚਾਉਣ ਲਈ, ਆਪਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣ ਲਈ ਮੁੜ ਕੇ ਉਹੋ ਜਿਹੇ ਕਾਨੂੰਨ ਆਉਣਗੇ, ਕਿਸੇ ਹੋਰ ਹੱਥਕੰਡੇ ਨਾਲ ਜ਼ਮੀਨਾਂ ਖੋਹੀਆਂ ਜਾਣਗੀਆਂ। ਇਸ ਲਈ ਆਪਾਂ ਪਟਿਆਲੇ ਕੂਚ ਕਰਨਾ, ਤੇ ਆਪਾਂ ਹਰ ਕਿੱਲੇ ਪਟਿਆਲੇ ਪਹੁੰਚ ਕੇ ਸਵਾਲ ਕਰਨੇ ਆ, ਤੇ ਉਹ ਤੋਂ ਬਾਅਦ ਜਿੱਥੇ ਵੀ ਮੋਦੀ ਆਉਣਗੇ ਉੱਥੇ ਜਾਣਾ। ਫਿਰ ਆਪਾਂ ਇੱਕ ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਰੇਲਵੇ ਟਰੈਕ ਤੋਂ ਜਿਹੜਾ ਧਰਨਾ ਚੱਕਿਆ ਸੀ, ਉਹਦੇ ਪਿੱਛੇ ਇਹ ਵੀ ਕਾਰਨ ਸੀਗਾ ਕਿ ਤਾਕਤ ਦਿਖਾਉਣੀ ਹੈ, ਜਾਂ ਇਹ ਵੀ ਸੀਗਾ ਕਿ ਮੋਦੀ ਲਈ ਇੱਕ ਰਾਹ ਮੋਕਲਾ ਕਰਨਾ। ਪਰ ਕੱਲ 100 ਦਿਨ ਪੂਰੇ ਹੋਏ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦੇ, ਉਹ 100 ਦਿਨ ਦੇ ਉੱਤੇ ਉੱਥੇ ਵੀ ਟੈਂਟ ਲਾ ਕੇ ਜਿਹੜਾ ਇਕੱਠ ਕੀਤਾ ਗਿਆ ਸੀ, ਉਹ ਆਪ ਮੁਹਾਰੇ ਹੋਇਆ ਇਕੱਠ ਸੀ। ਵੱਡੀ ਗਿਣਤੀ 'ਚ ਵੱਖ-ਵੱਖ ਖੇਤਰਾਂ ਤੋਂ, ਵੱਖ-ਵੱਖ ਸ਼ਹਿਰਾਂ, ਕਸਬਿਆਂ, ਪਿੰਡਾਂ ਤੋਂ ਕਿਸਾਨ ਪਹੁੰਚੇ ਸੀ। ਸੋ ਉਸ ਗਿਣਤੀ ਦੇ ਵਿੱਚ ਵੀ ਇਹੀ ਤਹੀਆ ਹੋਇਆ ਕਿ ਆਪਾਂ ਹੁਣ ਪਟਿਆਲੇ ਜਾਣਾ, ਉਸ ਤੋਂ ਬਾਅਦ ਜਿੱਥੇ ਵੀ ਮੋਦੀ ਆਉਣਗੇ ਉੱਥੇ ਜਾਣਾ, ਜਿੱਥੇ ਭਾਜਪਾਈ ਲੀਡਰ ਆ ਕੇ ਰੈਲੀਆਂ ਕਰਨਗੇ ਉੱਥੇ ਜਾਣਾ, ਤੇ 28 ਤੋਂ ਇਹਨਾਂ ਦੇ ਘਰਾਂ ਦਾ ਘਿਰਾਓ ਕਰਨਾ। ਸੋ ਉੱਥੋਂ ਵੀ ਇਹ ਕੀਤਾ ਗਿਆ ਕਿ ਸ਼ਾਂਤਮਈ ਤਰੀਕੇ ਨਾਲ ਆਪਾਂ ਜਾ ਕੇ ਸਵਾਲ ਕਰਨਾ। ਹੁਣ ਜਦੋਂ ਇਹ ਏਜੰਸੀਆਂ ਨੂੰ ਪਤਾ ਲੱਗ ਗਿਆ, ਚਾਹੇ ਉਹ ਪੰਜਾਬ ਵਾਲੀਆਂ ਨੇ, ਚਾਹੇ ਕੇਂਦਰ ਵਾਲੀਆਂ ਨੇ, ਚਾਹੇ ਪੰਜਾਬ ਪੁਲਿਸ ਹੈ, ਚਾਹੇ ਗੁਜਰਾਤ ਪੁਲਿਸ ਹੈ, ਚਾਹੇ ਹੋਰ ਕੇਂਦਰੀ ਸੁਰੱਖਿਆ ਦਸਤੇ ਨੇ, ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਫਿਰ ਉਹਨਾਂ ਨੂੰ ਇਹ ਲੱਗਣ ਲੱਗਿਆ ਕਿ ਲੈ ਵੀ ਇਹ ਹਰੀਆਂ ਪੱਗਾਂ ਤੇ ਕਾਲੀਆਂ ਝੰਡੀਆਂ ਪਤਾ ਨਹੀਂ ਮਤਲਬ ਕਿ ਸਾਡੇ ਮਤਲਬ ਵਿਘਨ ਨਾ ਪਾ ਦੇਣ। ਪਰ ਜੇ 2 ਬੰਦੇ ਵੀ ਉੱਥੇ ਵਿੱਚ ਪਹੁੰਚ ਕੇ ਨਾਰਾ ਮਾਰ ਦੇਣ ਤਾਂ ਸਾਰੀ ਖਿਲਰ ਜਾਂਦੀ ਹੈ ਖੇਡ ਅਗਲਿਆਂ ਦੀ। ਹਾਂਜੀ ਹਾਂਜੀ। ਸੋ ਇਸ ਲਈ ਉਹਨਾਂ ਦਾ ਪੂਰਾ ਜ਼ੋਰ ਇਸ ਗੱਲ ਤੇ ਲੱਗਿਆ ਕਿ ਇਹਨਾਂ ਨੂੰ ਪਟਿਆਲੇ ਦਾਖਲ ਹੀ ਨਾ ਹੋਣ ਦਿੱਤਾ ਜਾਵੇ। ਠੀਕ ਹੈ।
ਪਟਿਆਲੇ ਆਉਣ ਤੋਂ ਰੋਕਣ ਦੇ ਲਈ ਕੁਝ ਨੂੰ ਉਹਨਾਂ ਦੇ ਸ਼ਹਿਰਾਂ 'ਚ ਘਰਾਂ 'ਚ ਨਜ਼ਰਬੰਦ ਦੀਆਂ ਕੋਸ਼ਿਸ਼ਾਂ ਜਾਰੀ ਨੇ, ਉਹ ਕਾਰਵਾਈਆਂ ਚੱਲ ਰਹੀਆਂ ਨੇ। ਇਹਨਾਂ ਕੁਝ ਨੂੰ ਪਟਿਆਲੇ ਦੀ ਐਂਟਰੀ ਪੁਆਇੰਟ ਤੇ ਰੋਕਣ ਲਈ ਕਵਾਇਦ ਹੈ। ਪਟਿਆਲੇ 'ਚ ਦਾਖਲ ਹੋਣ ਵਾਲੀ ਹਰ ਗੱਡੀ ਚੈੱਕ ਕੀਤੀ ਜਾ ਰਹੀ ਹੈ। ਪਟਿਆਲੇ 'ਚ ਦਾਖਲ ਹੋਣ ਵਾਲਾ ਹਰ ਟੈਂਪੂ ਦੇਖਿਆ ਜਾ ਰਿਹਾ। ਬੱਸ 'ਚੋਂ ਰੇਲਵੇ ਸਟੇਸ਼ਨ ਤੋਂ ਉਤਰ ਕੇ ਬਾਹਰ ਨਿਕਲਣ ਵਾਲੇ ਲੋਕ ਸਾਰੇ ਚੈੱਕ ਕੀਤੇ ਜਾ ਰਹੇ ਨੇ। ਤੇ ਇਸ ਤੋਂ ਬਾਅਦ ਪਟਿਆਲੇ ਦੀ ਹਰ ਐਂਟਰੀ ਪੁਆਇੰਟ ਤੇ ਪ੍ਰਵੀਨ ਜੀ, ਚਾਹੇ ਉਹ ਐਂਟਰੀ ਪੁਆਇੰਟ ਇਧਰੋਂ ਸਰਹੰਦ ਵਾਲੇ ਪਾਸਿਓਂ ਪਟਿਆਲੇ 'ਚ ਦਾਖਲ ਹੁੰਦਾ ਹੋਵੇ, ਚਾਹੇ ਉਹ ਨਾਭੇ ਮਰੇਲਕੋਟਲੇ ਵਾਲੇ ਪਾਸਿਓਂ ਦਾਖਲ ਹੁੰਦਾ ਹੋਵੇ, ਚਾਹੇ ਚੰਡੀਗੜ੍ਹ ਵਾਲੇ ਪਾਸਿਓਂ, ਚਾਹੇ ਬਰਨਾਲਾ ਬਠਿੰਡੇ ਵਾਲੇ ਪਾਸਿਓਂ, ਜਿਹੜੇ ਵੀ ਪਾਸਿਓਂ ਪਟਿਆਲੇ 'ਚ ਕੋਈ ਮੁੱਖ ਸੜਕ ਆਉਂਦੀ ਆ, ਕੋਈ ਗਲੀ ਵੀਹੀ ਆਉਂਦੀ ਆ, ਉਹ ਸਾਰੀ ਥਾਂ ਤੇ ਪੁਲਿਸ ਖੜੀ ਆ, ਸਾਰੀ ਥਾਂ ਤੇ ਸੁਰੱਖਿਆ ਦਸਤੇ ਖੜੇ ਨੇ। ਸੋ ਮਤਲਬ ਕਿ ਕੱਲਾ ਚੱਪਾ ਚੱਪਾ ਬਿੰਨ ਕੇ ਰੱਖਿਆ ਪਟਿਆਲੇ ਦਾ। ਔਰ ਇਸ ਲਈ ਮੈਂ ਤਾਂ ਇਸ ਮਾਧਿਅਮ ਰਾਹੀਂ ਲੋਕਾਂ ਨੂੰ ਕੱਲ ਦਾ ਅਪੀਲ ਵੀ ਕਰ ਰਿਹਾ ਕਿ ਭਾਈ ਪਟਿਆਲੇ ਮੋਦੀ ਨੇ ਆਉਣਾ, ਤੁਸੀਂ ਨਾ ਜਾਇਓ। ਮਤਲਬ ਮੈਂ ਭਗਤਾਂ ਨੂੰ ਨਹੀਂ ਰੋਕ ਰਿਹਾ ਪ੍ਰਵੀਨ ਜੀ, ਮੈਂ ਭਾਜਪਾ ਦੇ ਸਮਰਥਕਾਂ ਨੂੰ ਨਹੀਂ ਰੋਕ ਰਿਹਾ, ਮੈਂ ਆਮ ਆਵਾਮ ਨੂੰ ਬੇਨਤੀ ਕਰਦਾ ਕਿ ਤੁਸੀਂ ਮੁਸ਼ਕਲ 'ਚ ਨਾ ਫਸਿਓ ਭਾਈ। ਐਵੇਂ ਤੁਹਾਡੇ ਝੋਲੇ ਵੀ ਫਰੋਲਣਗੇ ਤੇ ਤੁਹਾਨੂੰ ਧੁੱਪੇ ਕਢਾਈ ਵੀ ਰੱਖਣਗੇ, ਇਹਨਾਂ ਜੀ ਹਜੇ ਕਾਫਲਾ ਲੰਘਣਾ। ਕਿਉਂਕਿ 5 ਉਮੀਦਵਾਰਾਂ ਨੇ ਸਟੇਜ ਤੇ ਚੜ੍ਹਨਾ ਪ੍ਰਵੀਨ ਜੀ, ਆਪਾਂ ਕੱਲ ਵੀ ਸ਼ਾਇਦ ਗੱਲ ਕਰ ਰਹੇ ਸੀ ਕਿ 5 ਉਮੀਦਵਾਰ ਨੇ। ਉਹਨਾਂ ਦੇ ਵਿੱਚ ਪਟਿਆਲੇ ਵਾਲੀ ਪਰਨੀਤ ਕੌਰ, ਉਹਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਵਾਲਾ ਗੇਜਾ ਰਾਮ, ਉਹਦੇ ਵਿੱਚ ਬਠਿੰਡੇ ਵਾਲੀ ਬੀਬੀ ਪਰਮਪਾਲ ਕੌਰ ਸਿੱਧੂ, ਉਹਦੇ ਵਿੱਚ ਸੰਗਰੂਰ ਵਾਲਾ ਅਰਵਿੰਦ ਖੰਨਾ, ਉਹਦੇ ਵਿੱਚ ਫਰੀਦਕੋਟ ਤੋਂ ਹੰਸਰਾਜ ਹਨ। ਇਹਨਾਂ 5 ਨੇ ਸਟੇਜ ਤੇ ਚੜ੍ਹਨਾ। ਉਹ ਤੋਂ ਬਿਨਾਂ ਸੁਨੀਲ ਜਾਖੜ ਨੇ ਚੜ੍ਹਨਾ ਇਹ ਤੋਂ ਬਿਨਾਂ ਫਿਰ ਉਹ ਜਿਹੜੇ ਉੱਥੇ ਵਾਲਾ ਵਿਜੇ ਰੂਪਾਣੀ ਹੈ, ਇਹਨਾਂ ਦਾ ਪੰਜਾਬ ਮਾਮਲਿਆਂ ਦਾ ਇੰਚਾਰਜ ਭਾਜਪਾ ਦਾ, ਗੁਜਰਾਤ ਦਾ ਸਾਬਕਾ ਮੁੱਖ ਮੰਤਰੀ, ਉਹਨੇ ਚੜ੍ਹਨਾ। ਤੇ ਫਿਰ ਕੈਪਟਨ ਅਮਰਿੰਦਰ ਵੀ ਹੁਣ ਦਿੱਲੀ ਤੋਂ ਤੰਦਰੁਸਤ ਹੋ ਕੇ ਪਰਤੇ ਨੇ, ਉਹਨਾਂ ਨੇ ਵੀ ਪਹਿਲੀ ਵਾਰ ਰਾਜਨੀਤਿਕ ਸਟੇਜ ਤੇ ਆਉਣਾ ਹੁਣ ਚੋਣ ਪ੍ਰਚਾਰ ਦੇ ਹਵਾਲੇ ਨਾਲ। ਸੋ ਇਸ ਤੋਂ ਇਲਾਵਾ ਜੇ ਕੋਈ ਹੋਰ ਰਾਸ਼ਟਰੀ ਲੀਡਰ ਹੋਇਆ ਉਹ, ਜਾਂ ਫਿਰ ਅਫਸਰਸ਼ਾਹੀ ਤੰਤਰ ਸੰਤਰ, ਪਰ ਉਹ ਜਿੰਨੀਆਂ ਧੂ ਕਰਦੀਆਂ ਗੱਡੀਆਂ ਲੰਘਣੀਆਂ ਫਿਰ ਆਮ ਲੋਕਾਂ ਨੂੰ ਪਰੇਸ਼ਾਨ ਕਰਨੀਆਂ। ਸੋ ਇਸ ਲਈ ਇੱਕ ਕਿਸਾਨਾਂ ਦੇ ਹਵਾਲੇ ਨਾਲ ਜ਼ਿਆਦਾ ਸਖਤੀ ਹੈ, ਦੂਜਾ ਆ ਧਮਕੀਆਂ ਦੇ ਹਵਾਲੇ ਨਾਲ ਜ਼ਿਆਦਾ ਸਖਤੀ ਆ, ਤੇ ਤੀਜਾ ਫਿਰ ਉਹਦੇ ਵਿੱਚ ਪਿਸਣਗੇ ਆਮ ਲੋਕ। ਸੋ ਇਸ ਲਈ ਆਮ ਲੋਕਾਂ ਦਾ ਬਚਣਾ ਹੀ ਚਾਹੀਦਾ। ਤੇ ਪਰ ਕਿਸਾਨਾਂ ਨੇ ਜਿਸ ਤਰ੍ਹਾਂ ਤਹੀਆ ਕੀਤਾ ਉਹਦੇ ਹਵਾਲੇ ਨਾਲ ਪਟਿਆਲਾ ਇਹਨਾਂ ਨੇ ਬਿੰਨ ਕੇ ਰੱਖ ਦਿੱਤਾ। ਔਰ ਪਿਛਲੇ 10 ਦਿਨ ਤੋਂ ਖੁਫੀਆ ਏਜੰਸੀਆਂ ਲੱਗੀਆਂ, ਉਹ ਉਸੇ ਤਰ੍ਹਾਂ ਫਿਰ ਇੱਥੋਂ ਹੀ ਰਾਤ ਨੂੰ ਪਹਿਲਾਂ ਅੱਧਾ ਹਮਲਾ ਫਲਾ ਉੱਥੇ ਆਪਣਾ ਗੁਰਦਾਸਪੁਰ ਤੇ ਜਲੰਧਰ ਲਾਇਆ ਹੋਇਆ, ਪਰ ਫਿਰ ਇੱਥੋਂ ਹੀ ਤੁਰੰਤ ਜਦੇ ਤਬਦੀਲ ਹੋਣਾ, ਕਿਉਂਕਿ ਅਗਲੇ ਦਿਨ ਉੱਥੇ 2 ਥਾਵਾਂ ਤੇ ਆਉਣਾ ਮੋਦੀ ਨੇ। ਜੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇੱਕ ਵਾਰੀ ਨਾ ਆਪਣੇ ਮੋਦੀ ਸਾਹਿਬ ਨੇ ਅਬੋਹਰ ਆਉਣਾ ਸੀਗਾ ਜਦੋਂ ਫਰਵਰੀ ਦੇ ਮਹੀਨੇ ਆਏ ਸੀ 2022 ਦੇ ਵਿੱਚ। ਉਦੋਂ ਬਠਿੰਡੇ ਤੋਂ ਲੈ ਕੇ, ਬਠਿੰਡੇ ਤੋਂ ਪਿੱਛੋਂ ਤੀਕਰ ਲੈ ਕੇ ਹਾਈਵੇ ਜਿਹੜਾ ਅਬੋਹਰ ਨੂੰ ਜਾਂਦਾ, ਬਠਿੰਡਾ ਟੂ ਅਬੋਹਰ, ਉਹਦੇ ਹਾਈਵੇ ਦੇ ਉੱਤੇ ਇੱਕ ਪਰਿੰਦੇ ਨੂੰ ਵੀ ਪਰ ਨਹੀਂ ਸੀ ਮਾਰ ਦਿੱਤਾ ਜਾਂਦਾ। ਜਿਹੜੇ ਐਂਟਰੀ ਪੁਆਇੰਟ ਸੀ ਉਹ ਵੀ ਸੀਲ, ਤੇ ਜਿਹੜੇ ਜਿਹੜੇ ਐਗਜ਼ਿਟ ਪੁਆਇੰਟਸ ਜਿੱਥੋਂ ਕੋਈ ਐਗਜ਼ਿਟ ਹੋ ਸਕਦਾ ਸੀਗਾ ਉਹ ਵੀ ਸੀਲ। ਮਤਲਬ ਇੱਕ ਪੂਰੇ ਦਾ ਪੂਰਾ ਹਾਈਵੇ, ਇਹ ਨਹੀਂ ਵੀ ਜਾਣ ਲੱਗੇ ਮੋਦੀ ਸਾਹਿਬ ਨੇ ਜਾਣਾ ਤੇ ਚਲੋ ਉਧਰੋਂ ਜਿਹੜਾ ਟ੍ਰੈਫਿਕ ਆ ਰਿਹਾ ਉਹਨੂੰ ਤਾਂ ਆਉਣ ਦਿੱਤਾ ਜਾਵੇ, ਨਾ, ਪੂਰੇ ਦਾ ਪੂਰਾ ਹਾਈਵੇ 4 ਲੇਨ ਹਾਈਵੇ ਆ ਉਹ, ਪੂਰੇ ਦਾ ਪੂਰਾ ਸੀਲ, ਔਰ ਕਈ ਘੰਟੇ ਸੀਲ ਰਿਹਾ। ਪ੍ਰਵੀਨ ਜੀ ਇਹ ਤਾਂ ਮੋਦੀ ਨੇ ਆਉਣਾ, ਹਾਂਜੀ ਇੱਥੇ ਤਾਂ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਨੇ ਲੰਘਣਾ ਹੋਵੇ ਤਾਂ ਸੀਲ ਕਰਨ ਲੱਗ ਕੇ, ਇਹ ਹਾਲਤ ਆ ਗਈ ਜੀ। ਬਿਲਕੁਲ, ਮਤਲਬ ਮੁਰਗੀ ਖਾਨੇ ਦੀਆਂ ਗੱਲਾਂ ਕਰਨ ਵਾਲੇ ਨੂੰ ਇੰਨਾ ਡਰ ਲੱਗਦਾ। ਹੁਣ ਉਹ ਵਿਚਾਰੀ ਬਿਨਾਂ ਕਿਸੇ ਹਥਿਆਰ ਤੋਂ ਵੀ ਡੰਡਿਆਂ ਨਾਲ ਪੁਲਿਸ ਸੜਕਾਂ ਤੇ ਖੜਾਉਂਦੇ ਨੇ, ਉਹ ਵਿਚਾਰੀਆਂ ਜਵਾਕੜੀਆਂ ਖੜੀਆਂ ਹੁੰਦੀਆਂ ਨੇ ਵਿਚਾਰੀਆਂ ਧੁੱਪੇ ਧਾਣੇ, ਨਾ ਕੋਈ ਸਿਰ ਨਾ ਪੈਰ ਨਾ ਕੋਈ, ਮਤਲਬ ਇਹ ਕਿਹੜਾ ਤਰੀਕਾ? ਹਾਂਜੀ ਬਿਲਕੁਲ। ਇਸ ਗੱਲ ਦਾ ਤੁਸੀਂ ਵਿਰੋਧ ਕਰਦੇ ਰਹੇ ਹੋ ਆਪਣੀਆਂ ਰੈਲੀਆਂ, ਆਪਣੇ ਸਟੇਜਾਂ ਤੋਂ, ਤੇ ਹੁਣ ਤੁਸੀਂ ਉਹੀ ਤਰੀਕਾ ਆਪਣੇ ਲਈ ਅਪਣਾ ਲਿਆ। ਹੁਣ ਤੁਸੀਂ ਕਹੋ ਤੁਹਾਨੂੰ ਪਤਾ ਹੀ ਨਹੀਂਗਾ। ਬਿਲਕੁਲ, ਜੇ ਮਤਲਬ ਪਿੰਡ ਵਾਲੇ ਮੁੰਡੇ ਨੂੰ ਨਹੀਂ ਪਤਾ, ਮਾਸਟਰ ਦੇ ਮੁੰਡੇ ਨੂੰ ਜਾਣਕਾਰੀ, ਫਿਰ ਹੋਰ ਕਿਹਨੂੰ ਹੋਊਗੀ? ਸਹੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਅੱਜ ਆਪਾਂ ਕੈਪਟਨ ਅਮਰਿੰਦਰ ਸਿੰਘ ਦਾ ਵੀ ਹਵਾਲਾ ਦਿੱਤਾ ਸੀ, ਜਦੋਂ ਕਹਿੰਦੇ ਸੀ ਮੋਰਲ ਡਾਊਨ ਹੋ ਜਾਂਦਾ ਪੁਲਿਸ ਦਾ, ਇਹ ਨਹੀਂ ਕਰਨਾ। ਬਾਦਲ ਸਾਹਿਬ ਵੀ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸੀ, ਜਦੋਂ ਉਹਨਾਂ ਨੂੰ ਕੋਈ ਗੱਲ ਪੁੱਛ ਲੈਣੀ ਨਾ, ਜਦੋਂ ਮੁੱਖ ਮੰਤਰੀ ਹੁੰਦੇ ਸੀਗੇ, ਬਾਦਲ ਸਾਹਿਬ ਆਹ ਗੱਲ ਵਾਪਰੀ ਹੈ ਜਾਂ ਅਕਾਲੀ ਦਲ ਦੇ ਆਹ ਬੰਦੇ ਤੇ ਆਹ ਦੋਸ਼ ਲੱਗਦੇ ਆ, ਉਹਨਾਂ ਦਾ ਇੱਕੋ ਜਵਾਬ ਹੁੰਦਾ ਸੀ, ਕਾਕਾ ਮੈਨੂੰ ਤਾਂ ਨਹੀਂ ਪਤਾ, ਮੈਨੂੰ ਹਾਲੇ ਪਤਾ ਨਹੀਂ ਇਹਦੇ ਬਾਰੇ। ਤੁਹਾਡਾ ਵੀ ਕਾਫੀ ਵਾਰੀ ਵਿਆਹ ਪਿਆ ਹੋਣਾ, ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਪ੍ਰੈਸ ਦੇ ਮੁਖਾਤਿਬ ਹੁੰਦੇ ਰਹਿੰਦੇ ਸੀਗੇ ਬਾਦਲ ਸਾਹਿਬ। ਕੇਜਰੀਵਾਲ ਕਹਿੰਦੇ ਨੇ ਕਿ ਮੈਂ ਸਵਾਤੀ ਮਾਲੀਵਾਲ ਵਾਲੀ ਘਟਨਾ ਤੋਂ ਅਜੇ ਵੀ ਅਣਜਾਣ ਹੈ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਰਹਿੰਦਿਆਂ ਜਾਂ ਲੀਡਰ ਰਹਿੰਦਿਆਂ ਪ੍ਰਕਾਸ਼ ਸਿੰਘ ਬਾਦਲ ਵਰਗਾ ਚੁਸਤ ਲੀਡਰ ਸ਼ਾਇਦ ਪੰਜਾਬ ਨੂੰ ਦੁਬਾਰਾ ਨਹੀਂ ਮਿਲਣਾ। ਜਿਹੜੀ ਚੁਸਤੀ ਤੇ ਬੜਾ ਭੋਲਾਪਣ ਜਿਹਾ ਉਹਨਾਂ ਕੋਲ ਸੀ ਨਾ, ਮਤਲਬ ਜੇ ਉਹਨਾਂ ਨੂੰ ਕਈ ਵਾਰ ਇਹੋ ਜਿਹਾ ਕੋਈ ਸਵਾਲ ਜਿਵੇਂ ਤੁਸੀਂ ਕਿਹਾ ਪੁੱਛ ਲਿਆ ਜਾਂਦਾ ਸੀਗਾ, ਅਸੀਂ ਵਿੱਚ ਹੁੰਦੇ ਸੀ ਪ੍ਰੈਸ ਕਾਨਫਰੰਸ ਦੌਰਾਨ, ਤਾਂ ਉਹਨਾਂ ਨੇ ਅਕਸਰ ਕਹਿਣਾ, ਅੱਛਾ ਜੀ ਅਖਬਾਰ 'ਚ ਛਪ ਗਿਆ ਇਹ? ਬਿਲਕੁਲ, ਇਹ ਖਬਰ ਹੈਗੀ ਹੈ ਜੀ, ਮੈਂ ਤਾਂ ਪੜ੍ਹੀ ਨਹੀਂ। ਹੈਰਾਨੀ ਪ੍ਰਗਟਾਉਂਦੇ ਸੀ ਉਹ। ਮਤਲਬ ਹੈਰਾਨੀ ਜੀ ਪ੍ਰਗਟਾਉਂਦੇ ਸੀ। ਅੱਛਾ ਕਾਕਾ ਜੀ ਕੀ ਹੋਇਆ, ਦੱਸਿਓ ਮਾੜਾ ਜਿਹਾ। ਮਤਲਬ ਇਸ ਤਰ੍ਹਾਂ ਕਿ ਮੈਨੂੰ ਤਾਂ ਪਤਾ ਹੀ ਨਹੀਂ। ਜਦ ਕਿ ਉਹਨਾਂ ਦਾ ਸਵੇਰੇ ਉੱਠਣ ਸਾਰ ਪਹਿਲਾ ਕੰਮ ਇਹ ਹੁੰਦਾ ਸੀ 3 ਵਜੇ ਵੀ ਅਖਬਾਰਾਂ ਪੜ੍ਹਨੀਆਂ।
ਸਾਰਾ ਸਵੇਰੇ ਪ੍ਰਵੀਨ ਜੀ ਹੂੰ। ਡੀਸੀਆਂ ਨੂੰ ਫੋਨ ਹੂੰ। ਕਰਨਾ, ਐਸਐਸਪੀਆਂ ਨੂੰ ਫੋਨ ਫੋਨ ਕਰਨਾ ਕਰਨੇ, ਹਾਂਜੀ। ਤੇ ਸਭ ਤੋਂ ਪਹਿਲਾਂ ਉੱਠ ਕੇ ਅਖਬਾਰ ਪੜ੍ਹਨਾ ਇਹਨਾਂ ਦਾ ਨਿਯਮ ਸੀਗਾ। ਹਾਂਜੀ, ਬਿਲਕੁਲ ਰੂਟੀਨ ਸੀ ਉਹਨਾਂ ਦੀ ਡੇਲੀ। ਹਾਂ, ਚਲੋ ਇਹ ਇੱਕ ਲੀਡਰ ਦੀ ਨਾ ਹੂੰ। ਕਿਨਾਰਾ ਕਰਕੇ ਨਿਕਲਣ ਦਾ ਇੱਕ ਤਰੀਕਾ ਹੁੰਦਾ, ਹਾਂਜੀ, ਪੀੜੀ ਤੇ ਹੁਣ ਉਹ ਤਰੀਕਾ ਕੇਜਰੀਵਾਲ ਅਪਣਾਉਂਦੇ ਨਜ਼ਰ ਆ ਰਹੇ ਨੇ। ਹੂੰ। ਕੇਜਰੀਵਾਲ ਕਹਿੰਦੇ ਸਵਾਤੀ ਮਾਲੀਵਾਲ ਦੇ ਮਸਲੇ ਤੇ ਜਦੋਂ ਸਵਾਲ ਹੋਇਆ ਇੱਕ ਇੰਟਰਵਿਊ ਦੇ ਵਿੱਚ, ਤਾਂ ਉਹ ਕਹਿੰਦੇ ਜੀ ਕਿ ਮੈਂ ਇਸ ਘਟਨਾ ਤੋਂ ਅਣਜਾਣ ਹਾਂ, ਮੇਰੇ ਸਾਹਮਣੇ ਘਟਨਾ ਨਹੀਂ ਵਾਪਰੀ। ਹੂੰ। ਪ੍ਰਵੀਨ ਜੀ, ਇਸ ਤਰ੍ਹਾਂ ਦਾ ਬਿਆਨ ਕਿ ਹਾਂ ਉਹਦੇ ਨਾਲ ਬਦਸਲੂਕੀ ਹੋਈ ਹੈ, ਤੁਹਾਡਾ ਰਾਜ ਸਭਾ ਮੈਂਬਰ ਸੰਜੇ ਸਿੰਘ ਪ੍ਰੈਸ ਕਾਨਫਰੰਸ ਕਰਕੇ ਦਿੰਦਾ ਹੈ, ਹਾਂਜੀ, ਹਾਂਜੀ। ਔਰ ਉਹ ਕਹਿੰਦਾ ਕਿ ਕੇਜਰੀਵਾਲ ਜੀ ਇਸ ਮਸਲੇ ਤੇ ਐਕਸ਼ਨ ਲੈਣਗੇ। ਹੂੰ। ਇਹਦਾ ਮਤਲਬ ਉਹ ਤੁਹਾਨੂੰ ਬਿਨਾਂ ਇਤਲਾਹ ਤੋਂ, ਹੂੰ। ਬਿਨਾਂ ਦੱਸਿਆਂ, ਬਿਨਾਂ ਤੁਹਾਡੇ ਇਹ ਸਹਿਮਤੀ ਲਿਆ ਇਹ ਗੱਲ ਮੀਡੀਆ 'ਚ ਕਹਿ ਰਹੇ। ਹੂੰ। ਤੇ ਦੂਸਰੀ ਗੱਲ, ਜਿਸ ਬੰਦੇ ਤੇ ਐਫਆਈਆਰ ਹੋ ਗਈ, ਪੁਲਿਸ ਦੀਆਂ ਟੁਕੜੀਆਂ ਉਹਨੂੰ ਭਾਲ ਰਹੀਆਂ ਹਾਂਜੀ। ਹੈ, 4 ਟੁਕੜੀਆਂ ਮਤਲਬ ਉਹਦੇ ਸਬੂਤ ਇਕੱਠੇ ਕਰ ਰਹੀਆਂ, 6 ਟੁਕੜੀਆਂ ਉਹਨੂੰ ਲੱਭਣ ਲੱਗੀਆਂ, 4 ਵਾਰ ਘਰ ਜਾਏ, ਤੇ ਉਹ ਬੰਦੇ ਨੂੰ ਲੈ ਕੇ ਤੁਸੀਂ ਦੇਸ਼ ਦੁਨੀਆ ਘੁੰਮ ਰਹੇ ਹੋ। ਪੰਜਾਬ ਸੀ ਅੰਮ੍ਰਿਤਸਰ, ਹਾਂਜੀ, ਹਾਂਜੀ, ਜਿਨ੍ਹਾਂ ਦਿਨਾਂ ਦੇ ਵਿੱਚ ਉਹ ਵਿਭਵ ਕੁਮਾਰ ਤੁਹਾਡੇ ਨਾਲ ਸੀ, ਤੇ ਤੁਹਾਨੂੰ ਪਤਾ ਨਹੀਂ ਹੈ ਕਿ ਜਿਹਨੂੰ ਮੈਂ ਨਾਲ ਚੱਕੀ ਫਿਰਦਾ ਉਹਨੂੰ ਪੁਲਿਸ ਭਾਲਦੀ ਹੈ। ਬਿਲਕੁਲ ਸਹੀ। ਇਹ ਆਪਣੇ ਆਪ ਅੱਛਾ, ਤੇ ਜਿੰਨੀਆਂ ਚੀਜ਼ਾਂ ਤੇ ਤੁਸੀਂ ਬਿਆਨਬਾਜ਼ੀ ਕਰਦੇ ਹੋ ਉਹ ਤੁਹਾਡੇ ਸਾਹਮਣੇ ਵਾਪਰੀਆਂ ਹੁੰਦੀਆਂ। ਜਿੰਨੀਆਂ ਘਟਨਾਵਾਂ ਤੁਸੀਂ ਕਹਿੰਦੇ ਹੋ ਜੀ ਕਿ ਆ ਵਿਰੋਧੀ ਧਿਰ ਨੇ ਆਹ ਕਰਤਾ ਜੀ, ਇਹਨਾਂ ਨੇ ਐਂ ਕਰਤਾ ਜੀ, ਇਹਨਾਂ ਨੂੰ ਅੰਦਰ ਦੇਣਾ ਚਾਹੀਦਾ ਜੀ, ਇਹਨਾਂ ਤੇ ਉਹ ਸਾਰੀਆਂ ਘਟਨਾਵਾਂ ਤੁਹਾਡੇ ਸਾਹਮਣੇ ਨਹੀਂ ਵਾਪਰੀਆਂ ਹੁੰਦੀਆਂ। ਤੇ ਉਸ ਸਮੇਂ ਤਾਂ ਤੁਸੀਂ ਕਹਿੰਦੇ ਹੋ ਕਿ ਮੀਡੀਆ ਦੇ ਹਵਾਲੇ ਨਾਲ ਮੈਨੂੰ ਖਬਰ ਮਿਲੀ ਜੀ, ਜੇ ਸਵਾਲ ਆ ਜਾਵੇ, ਜਾਂ ਜੀ ਮੈਨੂੰ ਸੂਚਨਾ ਮਿਲੀ। ਹੁਣ ਮੀਡੀਆ ਦੇ ਹਵਾਲੇ ਨਾਲ ਖਬਰ ਨਹੀਂ ਮਿਲੀ, ਜਾਂ ਤੁਹਾਡੇ ਅਫਸਰ ਅਧਿਕਾਰੀਆਂ ਨੇ ਸੂਚਨਾ ਨਹੀਂ ਦਿੱਤੀ, ਤੁਹਾਡੀ ਰਾਜ ਸਭਾ ਮੈਂਬਰ ਨਾਲ ਘਟਨਾ ਵਾਪਰੀ ਹੈ ਜੀ। ਬਿਲਕੁਲ ਬਿਲਕੁਲ। ਇਸ ਲਈ ਇਹ ਸ਼ੋਸ਼ੇਬਾਜ਼ੀ, ਇਹ ਡਰਾਮੇਬਾਜ਼ੀ, ਤੇ ਫਿਰ ਵਿਚਾਰਾ ਵੀ ਬਣਨਾ। ਹਾਂਜੀ। ਤੇ ਕੱਲ ਟਵੀਟ ਦੇ ਉੱਤੇ ਪਾਇਆ ਵੀ ਕਿ ਮੇਰੇ ਬਿਮਾਰ ਮਾਤਾ ਪਿਤਾ ਤੋਂ ਵੀ ਦਿੱਲੀ ਪੁਲਿਸ ਅੱਜ ਪੁੱਛਗਿੱਛ ਕਰ ਸਕਦੀ ਹੈ। ਠੀਕ ਹੈ। ਅੱਛਾ। ਸੋ ਉਹ ਕਹਿੰਦੇ ਕਿ ਉਹ ਹੁਣ ਇਹ ਕਾਰਨ ਨਹੀਂ ਕਹਿੰਦੇ ਅਜੇ ਪਤਾ ਕਿਉਂ ਹੈ, ਤੇ ਠੀਕ ਹੈ, ਇਹ ਗਲਤ ਹੋਏਗਾ ਜੇਕਰ ਪੁਲਿਸ ਉਹਨਾਂ ਨੂੰ ਕਿਸੇ ਮਾਮਲੇ 'ਚ ਘੜੀਸਦੀ ਹੈ। ਉਹਨਾਂ ਦਾ ਸਿੱਧੇ ਰੂਪ 'ਚ ਕਿਸੇ ਮਾਮਲਿਆਂ 'ਚ ਇਹੋ ਜਿਹਾ ਦਖਲ ਤਾਂ ਹੋਣ ਦੀ ਕੋਈ ਆਸਾਰ ਨਹੀਂ ਹੈ। ਪਰ ਜੇ ਰਾਜਨੀਤੀ ਹੋ ਰਹੀ ਹੈ ਤਾਂ ਫਿਰ ਉਹ ਵਿਰੋਧੀ ਧਿਰਾਂ ਦੀ ਵੀ ਇਹ ਨਲਾਇਕੀ ਹੈ, ਜਾਂ ਸੱਤਾਧਾਰੀ ਧਿਰ ਦੀ ਵੀ ਇਹ ਨਲਾਇਕੀ ਹੈ, ਜੇ ਭਾਜਪਾ ਇਸ ਕਦਰ ਤੱਕ ਆਉਂਦੀ ਹੈ। ਵੈਸੇ ਦਿੱਲੀ ਦੇ ਹਵਾਲੇ ਨਾਲ ਮੈਂ ਪਿਛਲੇ 2-3 ਦਿਨਾਂ ਤੋਂ ਦਿੱਲੀ ਨੂੰ ਬਾਚ ਰਿਹਾ, ਕਿਉਂਕਿ 25 ਨੂੰ ਵੋਟਾਂ ਪੈਣੀਆਂ ਨੇ, ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਦਿੱਲੀ ਦੇ ਵਿੱਚ ਵੀ। ਸੋ ਮੈਂ ਉੱਥੇ ਬਾਚ ਰਿਹਾ, ਕਹਿੰਦੇ ਕਿ ਜਿਸ ਦਿਨ ਅਰਵਿੰਦ ਕੇਜਰੀਵਾਲ ਜ਼ਮਾਨਤ ਤੇ ਬਾਹਰ ਆਏ, ਠੀਕ ਹੈ ਜੀ, ਉਸ ਦਿਨ ਦਿੱਲੀ ਦੇ ਵਿੱਚ ਕੇਜਰੀਵਾਲ ਹੋਈ, ਤੇ ਉਹਦਾ ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਸਾਨੂੰ ਫਾਇਦਾ ਹੋ ਸਕਦਾ। ਪਰ ਅੱਜ ਦੀ ਤਰੀਕ ਦੇ ਵਿੱਚ ਕਹਿੰਦੇ ਲੋਕ ਦਿੱਲੀ 'ਚ ਇਹ ਚਰਚਾ ਕਰ ਰਹੇ ਨੇ ਕਿ ਬਈ ਜੇ ਕੁਝ ਕੀਤਾ ਹੋਊਗਾ ਤਾਂ ਹੀ ਅਗਲੇ ਨੇ ਚੱਕਿਆ। ਠੀਕ ਹੈ। ਥੋੜਾ ਮਨੀਸ਼ ਸਿਸੋਦੀਆ ਸਾਲ ਤੋਂ ਅੰਦਰ, ਇਹਨਾਂ ਦਾ ਜੈਨ ਵੀ ਚੱਕਿਆ ਹੋਇਆ, ਕੋਈ ਤਾਂ ਗੱਲ ਹੋਊਗੀ। ਹੁਣ ਬੀਬੀ ਵਾਲਾ ਮਸਲਾ ਇਹਨਾਂ ਦਾ ਆਪਣਾ ਹੀ ਆ ਗਿਆ। ਇਹ ਉਹ ਕਹਿੰਦੇ ਕਿ ਇਹਨਾਂ ਤੋਂ ਇਹ ਡੈਮੇਜ ਕੰਟਰੋਲ ਹੁਣ ਕਰਨਾ ਔਖਾ ਹੋ ਰਿਹਾ ਸਵਾਤੀ ਮਾਲੀਵਾਲ ਵਾਲੇ ਮਾਮਲੇ ਜੀ ਜੀ। ਔਰ ਦੂਸਰੇ ਪਾਸੇ ਕਹਿੰਦੇ ਕਿ ਜਿਹੜੀਆਂ ਧਿਰਾਂ ਕੱਟੜ ਆਮ ਆਦਮੀ ਪਾਰਟੀ ਨਾਲ ਸੀਗੀਆਂ ਉਹ ਵੀ, ਤੇ ਜਿਹੜੀਆਂ ਕੱਟੜ ਕਾਂਗਰਸ ਨਾਲ ਸੀਗੀਆਂ ਉਹ ਵੀ, ਜੀ ਜੀ, ਉਹ ਦੋਵੇਂ ਧਿਰਾਂ ਆਪਸ ਵਿੱਚ ਵਿਚਾਰੀ ਜਾਂਦੀਆਂ ਕਿ ਜਿਹਨੂੰ ਭੰਡਦੇ ਸੀ ਉਹਦੇ ਨਾਲ ਗੱਠਜੋੜ ਕਿਉਂ ਕਰ ਲਿਆ। ਉਹ ਕਾਂਗਰਸ ਵਾਲੇ ਵੀ ਇਹੀ ਸਵਾਲ ਕਰ ਰਹੇ ਨੇ, ਇਹੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਉਹ ਸਮਰਥਕਾਂ ਦਾ ਟਕਰਾਅ ਵੀ ਹੈ ਜੀ। ਤੇ ਇਹ ਸਾਰੀ ਸਥਿਤੀ ਦੇ ਵਿੱਚ ਸਿਰਫ ਮੁਫਤ ਬਿਜਲੀ ਪਾਣੀ ਵਾਲਾ ਜਾਂ ਮੁਫਤ ਬੱਸ ਸਫ਼ਰ ਬੀਬੀਆਂ ਵਾਲਾ, ਇਹ ਕਿੰਨਾ ਕੁ ਨੂੰ ਸਹਾਈ ਹੁੰਦਾ ਇਹ ਦੇਖਣ ਵਾਲੀ ਗੱਲ ਹੈ। ਤੇ ਉਧਰ ਜਿਹੜਾ ਕਣਕ ਵਾਲਾ ਝੋਲਾ ਚੱਕੀ ਬੀਜੇਪੀ ਵਾਲੇ ਫਿਰਦੇ ਨੇ ਕਿ ਅਸੀਂ ਆਟਾ ਦਾਲ ਵੰਡਿਆ, ਉਹਦੇ ਵੱਲ ਉਹਨਾਂ ਨੂੰ ਦਿੱਲੀ ਚੋਂ ਕਿੰਨਾ ਫਾਇਦਾ ਹੁੰਦਾ ਇਹ ਦੇਖਣ ਵਾਲੀ ਗੱਲ ਹੈ। ਕਾਂਗਰਸ ਦਾ ਵਿੱਚ ਕਹਿੰਦੇ ਕਿ ਇੱਕ ਦੂਏ ਦੇ ਹਵਾਲੇ ਨਾਲ ਝੂਲ ਰਹੀ ਹੈ ਕਿ ਪਤਾ ਨਹੀਂ ਕੀ ਬਣਦਾ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਲਾਇਸੈਂਸੀ ਹਥਿਆਰਾਂ ਦੀ। ਪਰ ਉਸ ਤੋਂ ਪਹਿਲਾਂ ਸ਼ਰਮਾ ਜੀ, ਤੁਹਾਨੂੰ ਯਾਦ ਹੋਣਾ ਆਪਾਂ 2023 ਦੇ ਅਖੀਰਲੇ ਮਹੀਨਿਆਂ ਦੇ ਵਿੱਚ, ਦਸੰਬਰ ਦੇ ਮਹੀਨਿਆਂ ਦੇ ਵਿੱਚ ਆਪਾਂ ਇੱਕ ਰਿਪੋਰਟ ਤੇ ਚਰਚਾ ਕੀਤੀ ਸੀ, ਤੁਸੀਂ ਬੜੀ ਤਫਸੀਲ ਦੇ ਨਾਲ ਅੰਕੜੇ ਸਾਂਝੇ ਕੀਤੇ ਸੀਗੇ ਕਿ ਜਿਹੜੇ ਨਸ਼ਾ ਤਸਕਰੀ ਦੇ ਮਾਮਲੇ ਆ ਉਹਨਾਂ ਦੇ ਵਿੱਚ ਪੰਜਾਬ ਦੀਆਂ ਔਰਤਾਂ ਪਹਿਲੇ ਨੰਬਰ ਤੇ ਆ। ਸਾਡੇ ਲਈ ਬਹੁਤ ਨਮੋਸ਼ੀ ਦੀ ਗੱਲ ਹੈ। ਹਾਂਜੀ ਬਿਲਕੁਲ, ਉਹਦੇ 'ਚ ਸ਼ਾਇਦ NDPS ਐਕਟ ਦੇ ਤਹਿਤ ਜਿੰਨੀਆਂ ਵੀ ਦੇਸ਼ ਭਰ ਦੇ ਵਿੱਚ ਔਰਤਾਂ ਗ੍ਰਿਫਤਾਰ ਹੋਈਆਂ ਸੀਗੀਆਂ ਉਸ ਮਾਮਲੇ ਦੇ ਵਿੱਚ, ਹਾਂਜੀ, NCRB ਦੀ ਰਿਪੋਰਟ ਦੇ ਹਵਾਲੇ ਦੇ ਨਾਲ ਆਪਾਂ ਗੱਲ ਕੀਤੀ ਸੀਗੀ। ਲੰਘੇ ਦਿਨੀ ਕਿਸੇ ਨੂੰ ਇਹ ਨਾ ਲੱਗੇ ਕਿ ਆਪਾਂ ਸ਼ਾਇਦ ਪੰਜਾਬ ਦੇ ਉੱਤੇ ਫੋਕਸ ਆ ਜਾਂ ਆਪਾਂ ਕਿਸੇ ਲਿੰਗ ਖਾਸ ਦੇ ਨਾਲ ਭੇਦਭਾਵ ਕਰ ਰਹੇ ਹਾਂ। ਲੰਘੇ ਦਿਨੀ ਆਪਾਂ ਇੱਕ ਰਿਪੋਰਟ ਦੇ ਸ਼ਾਇਦ ਕੱਲ ਹੀ ਚਰਚਾ ਕਰਕੇ ਹਟੇ ਹਾਂ, ਜਿਹਦੇ ਵਿੱਚ ਜਿਹੜੀ ਡਰੱਗ ਰਿਕਵਰੀ ਹੋਈ ਹੈ ਉਹਨਾਂ ਮਾਮਲਿਆਂ ਦੇ ਵਿੱਚ ਗੁਜਰਾਤ ਤੇ ਪੰਜਾਬ, ਤੇ ਜਿਹੜਾ ਸਮਾਨ ਜ਼ਬਤ ਹੋਇਆ ਚੋਣਾਂ ਦੇ ਦੌਰਾਨ ਉਹਦੇ ਵਿੱਚ ਵੀ ਜਿਹੜੇ ਸੂਬੇ ਕਿੱਥੇ ਕਿੱਥੇ ਖੜੇ ਨੇ। ਗੱਲ ਕਰੀਏ ਲਾਇਸੈਂਸੀ ਹਥਿਆਰਾਂ ਦੀ। ਲਾਇਸੈਂਸੀ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚ ਕਹਿੰਦੇ ਪੰਜਾਬ ਦੀਆਂ ਔਰਤਾਂ ਦਾ ਦੂਜਾ ਨੰਬਰ ਹੈ ਜੀ।
ਹਾਂ ਬਿਲਕੁਲ ਪ੍ਰਵੀਨ ਜੀ, ਲਾਇਸੈਂਸੀ ਹਥਿਆਰਾਂ ਦੀ ਆਪਾਂ ਇੱਕ ਦੋ ਵਾਰ ਪਹਿਲਾਂ ਵੀ ਚਰਚਾ ਕਰਦੇ ਰਹੇ ਹਾਂ ਹਾਂਜੀ। ਕਿ ਕਿਸ ਤਰ੍ਹਾਂ ਇੱਥੇ ਜ਼ਿਲ੍ਹਾ ਵਾਈਜ਼ ਵੀ ਆਪਾਂ ਰਿਪੋਰਟਾਂ ਸਾਂਝੀਆਂ ਕਰਦੇ ਰਹੇ ਹਾਂ। ਹੁਣ ਦੇਸ਼ ਭਰ ਦੇ ਇੱਕ ਅੰਕੜੇ ਸਾਹਮਣੇ ਆ ਰਹੇ ਨੇ, ਜਿਹੜੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਲਾਇਸੈਂਸੀ ਹਥਿਆਰ ਰੱਖਣ ਦੇ ਵਿੱਚ ਯੂਪੀ ਤੇ ਪੰਜਾਬ ਮੋਹਰੀ ਸੂਬੇ ਜੀ ਜੀ। ਸਭ ਤੋਂ ਵੱਧ ਲਾਇਸੈਂਸੀ ਹਥਿਆਰ ਜੇਕਰ ਕਿਸੇ ਸੂਬਿਆਂ 'ਚ ਹੈਗੇ ਨੇ ਤਾਂ ਨੰਬਰ 1 ਤੇ ਯੂਪੀ ਹੈ, ਨੰਬਰ 2 ਤੇ ਪੰਜਾਬ ਹੈ, ਨੰਬਰ 3 ਤੇ ਮੱਧ ਪ੍ਰਦੇਸ਼ ਹੈ, ਨੰਬਰ 4 ਤੇ ਹਰਿਆਣਾ ਹੈ, ਫਿਰ ਬਾਕੀ ਉਸ ਤੋਂ ਬਾਅਦ ਨੇ ਸਾਰੇ। ਜੀ ਜੀ। ਸੋ ਇਸ ਹਵਾਲੇ ਦੇ ਵਿੱਚ ਹੀ ਇਹ ਪਹਿਲੂ ਵੀ ਆਉਂਦਾ ਕਿ ਇਹਨਾਂ ਲਾਇਸੈਂਸੀ ਹਥਿਆਰਾਂ 'ਚੋਂ ਬੀਬੀਆਂ ਕੋਲ ਕਿੰਨੇ ਕਿੰਨੇ ਲਾਇਸੈਂਸੀ ਹਥਿਆਰ, ਸੋ ਉਹਨਾਂ 'ਚ ਵੀ ਯੂਪੀ ਤੇ ਪੰਜਾਬ ਮੂਹਰੀ ਹੈ। ਠੀਕ ਹੈ ਜੀ। ਨੰਬਰ 1 ਤੇ ਯੂਪੀ ਹੈ, ਨੰਬਰ 2 ਤੇ ਪੰਜਾਬ ਹੈ, ਜਿਹਦੇ ਵਿੱਚ ਔਰਤਾਂ ਕੋਲ ਸਭ ਤੋਂ ਵੱਧ ਲਾਇਸੈਂਸੀ ਹਥਿਆਰ ਨੇ। ਹੁਣ ਜਦੋਂ ਅੰਕੜਿਆਂ ਤੇ ਨਜ਼ਰਸਾਨੀ ਕੀਤੀ ਜਾਂਦੀ ਹੈ ਤਾਂ ਮੈਂ ਦੇਖਦਾ ਕਿ ਪੰਜਾਬ ਦੇ ਵਿੱਚ 4,39,427 ਲਾਇਸੈਂਸੀ ਹਥਿਆਰ, ਠੀਕ ਹੈ ਜੀ, ਜਦੋਂ ਕਿ ਯੂਪੀ ਦੇ ਵਿੱਚ 13,80,375 ਹਥਿਆਰ ਨੇ। ਪਾੜਾ ਬਹੁਤ ਆ ਪਹਿਲੇ ਔਰ ਦੂਜੇ ਨੰਬਰ ਦੇ ਵਿੱਚ। ਇੱਕ ਪਾਸੇ ਯੂਪੀ 'ਚ 13,80,000 ਲਾਇਸੈਂਸੀ ਹਥਿਆਰ, ਦੂਜੇ ਪਾਸੇ ਪੰਜਾਬ ਦੇ ਵਿੱਚ 4,39,000 ਤੋਂ ਵੱਧ ਲਾਇਸੈਂਸੀ ਹਥਿਆਰ। ਪਰ ਜਨਸੰਖਿਆ ਦੇ ਹਿਸਾਬ ਨਾਲ ਦੇਖੋਗੇ ਤਾਂ ਸਾਡੇ ਕੋਲ 4,39,000 ਵਾਲਾ ਵੀ ਖਾਸਾ ਬੜਾ ਅੰਕੜਾ ਹੈ। ਜਿਸ ਕਦਰ ਮਤਲਬ ਯੂਪੀ ਦੇ ਮੁਕਾਬਲੇ ਸਾਡੀ ਜਨਸੰਖਿਆ ਉਸ ਹਿਸਾਬ ਨਾਲ ਬਹੁਤ ਵੱਡੀ ਵੱਡੀ। ਹਾਂਜੀ। ਤੇ ਜਿਨ੍ਹਾਂ ਕੋਲ 13,80,000 ਲਾਇਸੈਂਸੀ ਹਥਿਆਰ ਨੇ, ਉਹਦੇ ਵਿੱਚੋਂ 20,000 ਤੋਂ ਵੱਧ ਬੀਬੀਆਂ ਕੋਲ ਲਾਇਸੈਂਸੀ ਹਥਿਆਰ ਨੇ। ਠੀਕ ਹੈ। ਯੂਪੀ ਦੇ ਵਿੱਚ ਵੈਸੇ ਤਾਂ ਗੈਰ ਕਾਨੂੰਨੀ ਹਥਿਆਰ ਵੀ ਬਹੁਤ ਬਥੇਰਾ ਚੱਲਦਾ। ਹਾਂਜੀ ਹਾਂਜੀ। ਤੇ ਉੱਥੇ ਤਾਂ ਵੰਡ ਦਾ ਕੰਮ ਵੀ, ਵਿਕਣ ਦਾ ਕੰਮ ਵੀ, ਸੌਦੇਬਾਜ਼ੀ ਵੀ, ਸਾਰਾ ਕੁਝ ਹੁੰਦੀ ਹੈ। ਉਹੀ ਉੱਪਰੋਂ ਦਿਖਾਈ ਜਾਣ ਜੋਗੀ ਜੀ ਕਿ ਸਾਰਾ ਕੁਝ ਨਿਬੜ ਗਿਆ, ਨਿਬੜਿਆ ਸਾਰਾ ਕੁਝ ਨਹੀਂ ਹੈਗਾ। ਬਿਲਕੁਲ ਹੈ ਨਾ। ਤੇ ਇੱਧਰ ਪੰਜਾਬ 'ਚ ਵੀ ਗੈਰ ਕਾਨੂੰਨੀ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ। ਜਿਸ ਤਰ੍ਹਾਂ ਗੈਂਗਸਟਰਵਾਦ, ਨਸ਼ੇ ਵਾਲੀ ਰੇਤ ਮਾਫੀਆ ਵਾਲਾ ਮਾਫੀਆ ਕਲਚਰ ਵਧਿਆ, ਉਸ ਤੋਂ ਬਾਅਦ ਇਹ ਗੈਰ ਕਾਨੂੰਨੀ ਹਥਿਆਰਾਂ ਦੀ ਵੀ ਆਮਦ ਕਾਫੀ ਵਧੀ ਹੈ। ਸੋ ਯੂਪੀ ਦੇ ਵਿੱਚ ਇਸ ਮੌਕੇ 13,80,000 ਲਾਇਸੈਂਸੀ ਹਥਿਆਰਾਂ 'ਚੋਂ 20,016 ਬੀਬੀਆਂ ਕੋਲ ਲਾਇਸੈਂਸੀ ਹਥਿਆਰ ਨੇ। ਠੀਕ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ 4,39,427 ਲਾਇਸੈਂਸੀ ਹਥਿਆਰਾਂ ਦੇ ਵਿੱਚੋਂ 4,703 4,703 ਲਾਇਸੈਂਸੀ ਹਥਿਆਰ ਬੀਬੀਆਂ ਕੋਲ ਨੇ। ਇਸ ਤੋਂ ਬਾਅਦ ਕੁੱਲ ਹਥਿਆਰਾਂ ਦੇ ਮਾਮਲੇ 'ਚ ਤੀਏ ਨੰਬਰ ਤੇ ਵੀ ਔਰ ਬੀਬੀਆਂ ਵਾਲੇ ਮਾਮਲੇ 'ਚ ਵੀ ਤੀਏ ਨੰਬਰ ਤੇ ਮੱਧ ਪ੍ਰਦੇਸ਼। 2,94,000 ਲਾਇਸੈਂਸੀ ਹਥਿਆਰ ਨੇ ਤੇ 4,190 4,000 ਤੋਂ ਵੱਧ ਬੀਬੀਆਂ ਕੋਲ ਲਾਇਸੈਂਸੀ ਹਥਿਆਰ ਨੇ। ਤੀਏ ਨੰਬਰ ਤੇ ਹਰਿਆਣਾ 1,58,524 ਲਾਇਸੈਂਸੀ ਹਥਿਆਰ ਨੇ ਤੇ ਬੀਬੀਆਂ ਕੋਲ 1,404 ਨੇ। ਪਰ ਹਿਮਾਚਲ ਦੀਆਂ ਬੀਬੀਆਂ ਕੋਲ 1,700 ਕੋਲ ਲਾਇਸੈਂਸੀ ਹਥਿਆਰ ਹੈ। ਹਿਮਾਚਲ ਉਹ ਵੈਸੇ ਕੁੱਲ ਮਾਮਲੇ 'ਚ 1 ਲੱਖ ਤੋਂ ਵੀ ਥੱਲੇ 99,758 ਲਾਇਸੈਂਸੀ ਹਥਿਆਰ ਨੇ, ਪਰ ਬੀਬੀਆਂ ਕੋਲ ਉੱਥੇ 1,700 ਨੇ, ਹਰਿਆਣੇ ਨਾਲੋਂ ਵੱਧ ਨੇ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਫਿਰ ਬਾਕੀ ਸੂਬੇ ਆਉਂਦੇ ਆ। ਜੇ ਮੈਂ ਦਿੱਲੀ ਦੀ ਗੱਲ ਕਰਾਂ 854 ਬੀਬੀਆਂ ਕੋਲ ਲਾਇਸੈਂਸੀ ਹਥਿਆਰ ਹੈ, ਕੁੱਲ 40,000 ਲਾਇਸੈਂਸੀ ਹਥਿਆਰ ਨੇ। ਚੰਡੀਗੜ੍ਹ ਦੀ ਗੱਲ ਕਰੀਏ 7,000 ਕੁੱਲ ਲਾਇਸੈਂਸੀ ਹਥਿਆਰ ਨੇ, ਜਿਨ੍ਹਾਂ ਚੋਂ 444 ਬੀਬੀਆਂ ਕੋਲ। ਪਰ ਪੰਜਾਬ 'ਚ 4,000 ਤੇ ਯੂਪੀ 'ਚ 20,000 ਬੀਬੀਆਂ ਕੋਲ ਲਾਇਸੈਂਸੀ ਹਥਿਆਰ। ਹੁਣ ਇਸ ਪਹਿਲੂ ਨੂੰ ਵੀ ਸਮਝਣ ਦੀ ਲੋੜ ਹੈ ਕਿ ਪੰਜਾਬ 'ਚ ਜ਼ਿਆਦਾਤਰ ਲਾਇਸੈਂਸੀ ਹਥਿਆਰ ਸਾਡੇ ਸਰਹੱਦੀ ਜ਼ਿਲ੍ਹਿਆਂ 'ਚ ਨੇ। ਜੀ ਜੀ। ਸਭ ਤੋਂ ਵੱਧ ਲਾਇਸੈਂਸੀ ਹਥਿਆਰ ਅੰਮ੍ਰਿਤਸਰ, ਗੁਰਦਾਸਪੁਰ, ਉਹ ਤੋਂ ਬਾਅਦ ਫਿਰ ਲੁਧਿਆਣਾ, ਫਿਰ ਪਟਿਆਲਾ, ਫਿਰ ਫਿਰੋਜ਼ਪੁਰ। ਅੰਮ੍ਰਿਤਸਰ ਦੇ ਵਿੱਚ 40,000 ਤੋਂ ਵੱਧ ਲਾਇਸੈਂਸੀ ਹਥਿਆਰ ਨੇ। ਗੁਰਦਾਸਪੁਰ ਦੇ ਵਿੱਚ 38,000 ਤੋਂ ਵੱਧ ਲਾਇਸੈਂਸੀ ਹਥਿਆਰ ਨੇ। ਤੀਏ ਨੰਬਰ ਤੇ ਲੁਧਿਆਣਾ 35,000 ਹੈ, ਪਟਿਆਲਾ 33,000 ਹੈ। ਜੇ ਸਭ ਤੋਂ ਘੱਟ ਵਾਲਿਆਂ 'ਚ ਆਉਣਾ ਹੋਵੇ ਤਾਂ ਰੋਪੜ 'ਚ 5400 ਲਾਇਸੈਂਸੀ ਹਥਿਆਰ ਨੇ। ਇਸ ਤੋਂ ਬਾਅਦ ਪਠਾਨਕੋਟ ਦੇ ਵਿੱਚ 3600 ਕੁਝ ਲਾਇਸੈਂਸੀ ਹਥਿਆਰ ਨੇ। ਫਿਰ ਸ਼ਹੀਦ ਭਗਤ ਸਿੰਘ ਨਗਰ 'ਚ 2900 ਤੇ ਸਭ ਤੋਂ ਥੱਲੇ ਮਰੇਲਕੋਟਲਾ ਹੈ ਪ੍ਰਵੀਨ ਜੀ, ਜਿੱਥੇ ਸਿਰਫ 332 ਲਾਇਸੈਂਸੀ ਹਥਿਆਰ। ਤੇ ਇਸ ਹਵਾਲੇ ਨਾਲ ਕਿ ਅਸੀਂ ਬੀਬੀਆਂ ਦੇ ਜੇ ਅੰਕੜੇ ਨਾਲ ਛੂਹਨੇ ਆ ਜਾਂ ਆਪਾਂ ਓਵਰਆਲ ਲਾਇਸੈਂਸੀ ਹਥਿਆਰ ਦੇਖਦੇ ਹਾਂ ਤਾਂ ਪੰਜਾਬ 'ਚ ਲਾਇਸੈਂਸੀ ਹਥਿਆਰਾਂ ਦਾ ਪਹਿਲੂ ਸਰਹੱਦੀ ਸੂਬਾ ਹੋਣਾ, ਸਰਹੱਦੀ ਖੇਤਰ ਦੇ ਵਿੱਚ ਵੱਧ ਹੋਣਾ। ਫਿਰ ਉਸ ਤੋਂ ਬਾਅਦ ਜ਼ਮੀਨਾਂ ਜਾਇਦਾਦਾਂ ਨੂੰ ਲੈ ਕੇ ਤਰੀਕਿਆਂ 'ਚ ਪਿੰਡ ਪੱਧਰ ਤੇ ਆਪਸੀ ਝਗੜੇ, ਉਹ ਵੀ ਲਾਇਸੈਂਸੀ ਹਥਿਆਰਾਂ ਦਾ ਕਾਰਨ ਬਣਦੇ ਆ। ਫਿਰ ਅੱਜ ਕੱਲ੍ਹ ਕਾਰੋਬਾਰੀ ਕਲਚਰ ਦੇ ਵਿੱਚ ਵੀ ਇਹ ਕਾਫੀ ਥਾਂ ਬਣਾ ਗਿਆ ਕਿ ਜਿਨ੍ਹਾਂ ਨੇ ਵਪਾਰੀਆਂ ਨੇ ਆਉਣਾ ਜਾਣਾ ਕੁਝ ਕਰਨਾ, ਉਹਨਾਂ ਨੇ। ਫਿਰ ਉਸ ਤੋਂ ਬਾਅਦ ਲੀਡਰਾਂ ਦੇ ਨੇੜੇ ਰਹਿਣ ਵਾਲਿਆਂ ਨੇ। ਫਿਰ ਸਾਡੇ ਦਿਖਾਵੇ ਵਾਲੇ ਕਲਚਰ ਨੇ, ਚਾਹੇ ਉਹ ਫਿਲਮਾਂ ਰਾਹੀਂ, ਚਾਹੇ ਉਹ ਗਾਣਿਆਂ ਰਾਹੀਂ, ਚਾਹੇ ਸਾਡੇ ਚਿੱਟੇ ਕੁੜਤੇ ਪਜਾਮਿਆਂ ਰਾਹੀਂ, ਜਾਂ ਅੱਜ ਕੱਲ੍ਹ ਬ੍ਰਾਂਡਡ ਝੱਗੇ ਪਾਉਣੇ ਜਿਹੜੇ ਕੱਟ ਵਾਲੇ ਕੇ ਬਾਹਰ ਜੀਨ ਦੇ ਉੱਪਰੋਂ ਉਹਦੇ ਥੱਲੇੋਂ ਮਾੜਾ ਜਿਹਾ ਦਿਖਿਆ ਹੋਣਾ ਚਾਹੀਦਾ, ਝੱਗਾ ਉੱਚਾ ਜਿਹਾ ਤੇ ਹਾਂ ਵਿੱਚ ਹਥਿਆਰ ਫਸਿਆ। ਸੋ ਇਸ ਤਰ੍ਹਾਂ ਦੇ ਜਿਹੜੇ ਦਿਖਾਵੇ ਵਾਲੇ ਕਲਚਰ ਆ, ਉਹਨੇ ਵੀ ਇਸ ਚੀਜ਼ 'ਚ ਵਾਧਾ ਕੀਤਾ। ਪਰ ਕਈ ਥਾਵਾਂ ਦੇ ਉੱਤੇ ਜੇ ਹੁਣ ਆਪਾਂ ਦੇਖਦੇ ਕਿ ਹਿਮਾਚਲ 'ਚ ਬੀਬੀਆਂ ਕੋਲ ਵੱਧ ਕਿਉਂ ਨੇ ਜਾਂ ਪੰਜਾਬ ਦੀਆਂ ਬੀਬੀਆਂ। ਸੋ ਇਹਦੇ ਵਿੱਚ ਦੋ ਚੀਜ਼ਾਂ ਨੇ ਕਿ ਇੱਕ ਤਾਂ ਬੀਬੀਆਂ ਦੇ ਨਾਂ ਤੇ ਕਈ ਵਾਰ ਘਰ ਦੇ ਵਿੱਚ ਹੁੰਦਾ ਕਿ 2 ਲਾਇਸੈਂਸੀ ਹਥਿਆਰ ਲੈਣੇ ਤਾਂ ਆਪਣੇ ਨਾਂ ਤੇ ਲੈਣ ਦੀ ਬਜਾਏ ਇੱਕ ਉਹਦੇ ਨਾਂ ਤੇ ਲੈ ਲਓ, ਘਰੇ ਪਿਆ ਰਹੇ। ਦੂਸਰਾ ਫਿਰ ਇਹ ਵੀ ਹੈ ਕਿ ਬੀਬੀਆਂ ਹੁਣ ਜੇਕਰ ਬਰਾਬਰਤਾ ਵਾਲੀ ਗੱਲ ਹੈ ਤਾਂ ਉਹ ਵੀ ਫਿਰ ਉਹ ਹੱਕ ਰੱਖਦੀਆਂ ਨੇ। ਹਿਮਾਚਲ ਦੇ ਵਿੱਚ ਕਹਿੰਦੇ ਕਿ ਜ਼ਿਆਦਾਤਰ ਘਰਾਂ 'ਚ ਇਕੱਲੀਆਂ ਔਰਤਾਂ ਜਿੱਥੇ ਹੁੰਦੀਆਂ ਨੇ, ਉਸ ਲਈ ਉਹ ਫਿਰ ਹਥਿਆਰ ਉਹਨਾਂ ਦੇ ਨਾਮ ਤੇ ਲੈ ਕੇ ਵੀ ਉਹਨਾਂ ਨੂੰ ਦਿੱਤੇ ਜਾਂਦੇ ਨੇ। ਸੋ ਇਸ ਤਰ੍ਹਾਂ ਦਾ ਕਲਚਰ ਵੀ ਹੈਗਾ ਤੇ ਇਹਦੇ ਵਿੱਚ ਮੈਨੂੰ ਕੋਈ ਉਹ ਨਹੀਂ ਲੱਗਦਾ ਕਿ ਹਾਂ ਲਾਇਸੈਂਸੀ ਹਥਿਆਰ ਹੈ ਨਾ, ਤੇ ਜੇ ਬੀਬੀਆਂ ਨੇ ਲੈ ਲਿਆ ਤੇ ਬੰਦਿਆਂ ਨੇ ਲੈ ਲਿਆ, ਤੇ ਬੀਬੀਆਂ ਲੈ ਲਿਆ, ਫਿਰ ਉਹ 'ਚ ਕੀ ਹੱਕ।
ਪਰ ਹਾਂ, ਅੰਕੜਿਆਂ ਦੇ ਹਵਾਲੇ ਨਾਲ ਇਹ ਗੱਲ ਹੈਗੀ ਆ ਕਿ ਇਹਦੇ ਵਿੱਚ ਯੂਪੀ ਤੇ ਪੰਜਾਬ ਮੋਹਰੀ ਆ। ਜੀ। ਤੇ ਸ਼ਰਮਾ ਜੀ, ਗੱਲ ਕਰੀਏ ਆਪਾਂ ਘੱਟ ਪੋਲਿੰਗ ਦੇ ਬਾਰੇ। ਆਪਾਂ 5 ਗੇੜ ਦੀਆਂ ਵੋਟਾਂ ਪੈ ਹਟੀਆਂ ਨੇ। ਹਰ ਵਾਰ ਆਪਾਂ ਘੱਟ ਪੋਲਿੰਗ ਦੇ ਉੱਤੇ ਚਰਚਾ ਕਰਦੇ ਹਾਂ। ਕੀ ਪਿੰਡਾਂ ਦੇ ਵਿੱਚ ਜਾਂ ਜਿਹੜਾ ਰੂਰਲ ਭਾਰਤ ਆ ਉਹਦੇ ਵਿੱਚ ਭਾਜਪਾ ਦੇ ਖਿਲਾਫ ਜਿਹੜਾ ਰੋਸਾ ਹੈ, ਇਹ ਵੀ ਘੱਟ ਪੋਲਿੰਗ ਦਾ ਕੋਈ ਕਾਰਨ ਬਣਿਆ ਜੀ? ਪ੍ਰਵੀਨ ਜੀ, ਇਹ ਉੱਥੇ ਦਾ ਤਾਂ 5 ਗੇੜਾਂ 'ਚ ਤਾਂ ਨਹੀਂ ਤੁਸੀਂ ਕਹਿ ਸਕਦੇ ਕਿ ਇਹ ਕਾਰਨ ਹੈਗਾ ਜਾਂ ਨਹੀਂ ਹੈਗਾ। ਠੀਕ ਹੈ ਜੀ। ਪਰ 6ਵੇਂ ਤੇ 7ਵੇਂ ਗੇੜ 'ਚ ਕਾਰਨ ਬਣ ਸਕਦਾ। ਠੀਕ ਹੈ। ਹਰਿਆਣਾ ਔਰ ਪੰਜਾਬ ਦੇ ਵਿੱਚ ਜਿਸ ਕਦਰ ਕਿਸਾਨੀ ਪਹਿਲੂ ਤੋਂ ਭਾਜਪਾ ਦੇ ਖਿਲਾਫ ਰੋਸ ਬਣ ਪਿਆ ਹੋਇਆ, ਉਸ ਰੋਸੇ ਵਜੋਂ ਹੋ ਸਕਦਾ ਕਿ ਇਸ ਵਾਰ ਪਿੰਡਾਂ 'ਚ ਲੋਕ ਵੋਟ ਪਾਉਣ ਘੱਟ ਨਿਕਲਣ। ਜੀ ਜੀ। ਕਿ ਅਗਲਾ ਕਹਿੰਦਾ ਕਿ ਅਕਾਲੀਆਂ ਤੋਂ ਮੋਹ ਭੰਗ ਹੈ, ਆਪ ਨੂੰ ਪਾਉਣਾ ਨਹੀਂ ਚਾਹੁੰਦੇ, ਕਾਂਗਰਸ ਨਾਲ ਅਜੇ ਤੁਰਨਾ ਨੀਗਾ, ਤੇ ਭਾਜਪਾ ਦੇ ਖਿਲਾਫ ਆਪਾਂ ਝੰਡਾ ਚੱਕੇ ਨਾਲ ਵੋਟੇ ਨਾ ਪਾਓ। ਠੀਕ ਹੈ ਜੀ। ਇਹ ਵਰਤਾਰਾ ਜੇ ਵਾਪਰਦਾ ਤਾਂ ਇਹ ਪੰਜਾਬ ਲਈ ਨਤੀਜਿਆਂ ਲਈ ਖਤਰਨਾਕ ਹੋ ਸਕਦਾ। ਬਿਲਕੁਲ ਸਹੀ ਹੈ ਜੀ। ਕਿਉਂਕਿ ਇਸ ਮੌਕੇ ਮੈਂ ਦੇਖ ਰਿਹਾ ਪਿਛਲੇ 3-4 ਦਿਨਾਂ ਤੋਂ ਪੰਜਾਬ ਦੇ ਵਿੱਚ ਸਾਰੀਆਂ ਧਿਰਾਂ ਦਾ ਜ਼ਿਆਦਾ ਫੋਕਸ ਹੁਣ ਸ਼ਹਿਰੀ ਵੋਟਰ ਤੇ ਆ ਗਿਆ। ਭਾਜਪਾ ਤਾਂ ਭਾਜਪਾ, ਕਾਂਗਰਸ ਤੇ ਆਪ ਦਾ ਫੋਕਸ ਵੀ ਸ਼ਹਿਰੀ ਵੋਟਰ ਵੱਲ ਜ਼ਿਆਦਾ ਆ। ਉਹ ਰੁਝਾਨ ਉੱਥੇ ਜ਼ਿਆਦਾ ਆ ਕਿ ਉਹਨਾਂ ਨੂੰ ਕੋਈ ਅਜਿਹੀਆਂ ਖੁਫੀਆ ਰਿਪੋਰਟਾਂ ਮਿਲ ਰਹੀਆਂ ਕਿ ਕਿਸਾਨੀ ਵੋਟ ਪਿੰਡਾਂ ਚੋਂ ਨਹੀਂ ਨਿਕਲ ਰਹੀ, ਉਹ ਪਾਉਣ ਨਹੀਂ ਆ ਰਹੇ। ਜੇ ਪਾਉਣ ਨਾ ਆਏ ਤਾਂ ਇਹਦੇ ਨਾਲ ਭਾਜਪਾ ਦਾ ਵਾਗੋ ਵਾਗ ਹੋਊਗੀ ਕਿ ਵਧੀਆ, ਕਿਸੇ ਨੂੰ ਤਾਂ ਪੈਣੀ ਸੀ ਸਾਡੇ ਉਲਟ। ਸੋ ਇਸ ਲਈ ਸ਼ਹਿਰੀ ਵੋਟ ਤੇ ਫੋਕਸ ਹੋਣਾ ਕਿ ਇਹ ਘੱਟ ਹੋਣ। ਪਰ ਮੈਂ ਇੱਕ ਯੂਪੀ ਦੀ ਰਿਪੋਰਟ ਦੇਖ ਰਿਹਾ ਸੀਗਾ, ਉੱਤਰ ਪ੍ਰਦੇਸ਼ ਦੀ। ਉੱਤਰ ਪ੍ਰਦੇਸ਼ ਦਾ ਲਲਿਤਪੁਰ ਇੱਕ ਜ਼ਿਲ੍ਹਾ, ਉਸ ਜ਼ਿਲ੍ਹੇ ਦੇ ਪ੍ਰਵੀਨ ਜੀ 3 ਪਿੰਡਾਂ ਨੇ ਇੱਕ ਉਦਾਹਰਨ ਪੇਸ਼ ਕੀਤੀ, 100% ਦੀ ਵੋਟ ਪਈ ਉਹਨਾਂ ਦੀ। ਠੀਕ ਹੈ ਜੀ। ਅੱਛਾ। ਚਾਹੇ 441 ਵੋਟ ਹੋਣ, ਚਾਹੇ ਇੱਕ ਪਿੰਡ 'ਚ 347 ਹੋਣ, ਚਾਹੇ ਇੱਕ 'ਚ 400 ਕੁਛ ਹੋਣ। ਮਤਲਬ ਇੱਕ ਮੁੰਡਾ ਉਹਨਾਂ ਦਾ ਬੰਗਲੌਰੂ 'ਚ ਨੌਕਰੀ ਕਰਦਾ ਸੀ, ਤੇ ਉੱਥੇ ਦਾ ਜਿਹੜਾ ਜ਼ਿਲ੍ਹਾ ਮੈਜਿਸਟ੍ਰੇਟ ਅਧਿਕਾਰੀ ਲੱਗਿਆ ਸੀਗਾ ਅਕਸ਼ੇ ਤ੍ਰਿਪਾਠੀ, ਉਹਨੇ ਰੋਲ ਨਿਭਾਇਆ ਕਿ ਉਹਨੇ ਪਿੰਡਾਂ 'ਚ ਜਾ ਕੇ ਆਪਣੇ ਇਲਾਕੇ 'ਚ ਲਿਸਟਾਂ ਕਢਾਈਆਂ ਜੀ ਜੀ, ਕਿ ਪੁੱਛਿਆ ਤੁਹਾਡੇ ਪਿੰਡ ਦੀ ਆ ਜੀ 357 ਵੋਟ ਹੈ, ਕਿੰਨੀ ਵੋਟ ਇੱਥੇ ਹੈਗੀ ਹੈ ਜੀ? ਉਹ ਕਹਿੰਦੇ ਜੀ 300 ਮੰਨ ਲਓ 30 ਵੋਟ ਹੈਗੀ ਹੈ ਜੀ। ਉਹ ਕਹਿੰਦੇ ਫਿਰ ਬਾਕੀ 27 ਵੋਟਾਂ, ਉਹ ਕਹਿੰਦੇ ਜੀ ਆ ਉੱਥੇ ਆ ਉੱਥੇ ਆ। ਉਹਨਾਂ ਦੇ ਨੰਬਰ ਲਏ, ਉਹਨਾਂ ਨਾਲ ਰਾਬਤਾ ਕੀਤਾ ਅਧਿਕਾਰੀਆਂ ਨੇ ਕਿ ਤੁਸੀਂ ਵੋਟ ਪਾਉਣ ਵਾਲੇ ਦਿਨ ਪਿੰਡ ਜ਼ਰੂਰ ਆਓ। ਹੁਣ ਬੰਗਲੌਰੂ ਤੋਂ ਇੱਕ ਬੰਦਾ ਕਹਿੰਦਾ ਜੀ ਕਿ ਸਾਡਾ ਤਾਂ ਕੰਪਨੀ ਦਾ ਪ੍ਰੋਜੈਕਟ ਚੱਲਦਾ, ਮੈਨੂੰ ਛੁੱਟੀ ਨਹੀਂ ਮਿਲ ਸਕਦੀ। ਉਹਦੇ CEO ਨਾਲ ਖੁਦ ਅਧਿਕਾਰੀਆਂ ਨੇ ਗੱਲ ਕੀਤੀ, ਉਹਦੇ ਲਈ ਕੰਪਨੀ ਨੇ ਜਹਾਜ਼ ਦੀ ਟਿਕਟ ਦਾ ਪ੍ਰਬੰਧ ਕਰਕੇ ਦਿੱਤਾ। ਉਹ ਭੋਪਾਲ ਆਇਆ, ਭੋਪਾਲ ਤੋਂ ਉਹਨੇ ਟੈਕਸੀ ਲਈ ਲਲਤੋਪੁਰ ਆਇਆ, ਲਲਤੋਪੁਰ ਤੋਂ ਆਪਣੀ ਪਿੰਡ ਦੀ ਟਰੈਲੀ ਲੈਣ ਆਈ, ਟਰੈਲੀ 'ਚ ਬੈਠ ਕੇ ਪਿੰਡ ਗਿਆ ਤੇ ਪਿੰਡ ਜਾ ਕੇ ਵੋਟ ਪਾਈ। ਠੀਕ ਹੈ। ਅੱਛਾ। ਇਸੇ ਤਰ੍ਹਾਂ ਆ ਇੱਕ ਜੈਦੀਪ ਨਾਂ ਦਾ ਮੁੰਡਾ ਜਿਹੜਾ ਦਿੱਲੀ ਦੇ ਵਿੱਚ ਚੋਣ ਡਿਊਟੀ 'ਚ ਉਹਦੀ ਡਿਊਟੀ ਲੱਗੀ ਹੋਈ ਸੀ ਜੀ ਜੀ, ਤੇ ਉਹ ਕਹਿੰਦੇ ਕਿ ਭਾਈ ਦਿੱਲੀ 'ਚ ਤਾਂ ਵੋਟਾਂ ਬਾਅਦ 'ਚੋਂ ਨੇ, ਪਹਿਲਾਂ ਯੂਪੀ ਵਾਲੀ, ਇੱਥੇ ਵੋਟ ਹੈ ਸਾਡੀ। ਉਹ ਕਹਿੰਦੇ ਜੀ ਮੈਨੂੰ ਛੁੱਟੀ ਨਹੀਂ ਮਿਲਦੀ, ਸਾਡੀ ਟ੍ਰੇਨਿੰਗ ਚੱਲਦੀ ਹੈ। ਅਧਿਕਾਰੀਆਂ ਨੇ ਦਿੱਲੀ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਕਿ ਇਹਦੀ ਟ੍ਰੇਨਿੰਗ ਪਹਿਲਾਂ ਕਰਾਓ ਤੇ ਵੋਟ ਵਾਲੇ ਦਿਨ ਇਹਨੂੰ ਭੇਜੋ, ਤੇ ਜੈਦੀਪ ਪਿੰਡ ਆਇਆ ਤੇ ਪਿੰਡ ਵੋਟ ਪਾਈ। ਸੋ ਇਹ 3 ਪਿੰਡ ਨੇ ਜੀ, ਲਲਤੋਪੁਰ ਜ਼ਿਲ੍ਹੇ ਦੇ 3 ਪਿੰਡ, ਮਰਵਾੜਾ ਬਲਾਕ ਦੇ ਸੋਲ ਦਾ, ਬੁਧਾਨੀ ਨਾਰਾਟ ਤੇ ਬਿਰਗਾ ਬਲਾਕ ਦਾ ਪਿੰਡ ਹੈ ਬੋਹਰੀ ਨਾਂਗਲਾ। ਠੀਕ ਹੈ ਜੀ। ਇਹਨਾਂ 3 ਪਿੰਡਾਂ ਨੇ 100% ਦੀ ਵੋਟ ਪਾਈ ਆ। ਸੋ ਕਹਿਣ ਤੋਂ ਭਾਵ, ਇਹ ਗੱਲ ਚਰਚਾ ਕਰਨ ਤੋਂ ਮਤਲਬ ਇਹ ਹੈ ਕਿ ਜੇਕਰ ਤੁਹਾਨੂੰ ਕੋਈ ਉਮੀਦਵਾਰ ਪਸੰਦ ਨਹੀਂ ਤਾਂ ਫਿਰ ਜਾਂ ਤਾਂ ਅੰਨਿਆਂ ਚੋਂ ਖਾਣਾ ਚੁਣੋਗੇ ਕਿਸੇ ਨੂੰ। ਜੇ ਤੁਹਾਨੂੰ ਲੱਗਦਾ ਕੋਈ ਵੀ ਨਹੀਂ ਤਾਂ ਵੀ ਵੋਟ ਪਾਉਣ ਦਾ ਨਿਕਲੋ। ਨੋਟਾ ਲੱਗਿਆ ਅੱਜ ਦੀ ਤਰੀਕ ਦੇ ਵਿੱਚ ਮਸ਼ੀਨ ਦੇ ਅੰਦਰ। ਜੀ ਜੀ, ਬਿਲਕੁਲ। ਤੁਸੀਂ ਆਪਣਾ ਰੋਸਾ ਪ੍ਰਗਟਾਓ, ਪਰ ਨੋਟਾ ਦੱਬਣ ਦੀ ਇੱਛਾ ਵਾਲੇ ਜਾਂ ਜਿਹੜੇ ਚਾਹੁੰਦੇ ਨੇ ਕਿ ਕਿਸੇ ਇੱਕ ਧਿਰ ਨੂੰ ਵੋਟ ਗਿਰੇ ਜ਼ਰੂਰ, ਉਹ ਵਾਲੇ ਲੋਕ ਨੋਟਾਂ ਨੂੰ ਇਸ ਤਰ੍ਹਾਂ ਨਾਲ ਪ੍ਰਚਾਰ ਕਰਨ ਕਿ ਫਾਇਦਾ ਕੀ ਹੈ ਜੀ ਨੋਟਾਂ ਨੂੰ ਵੋਟ ਪਾਉਣ ਦਾ। ਨੋਟਾਂ ਨਾਲ ਜੀ ਕਿਹੜਾ ਕੋਈ ਫੈਸਲਾ ਬਦਲ ਜਾਣਾ ਜੀ? ਜੇ ਨੋਟਾ ਪਹਿਲੇ ਨੰਬਰ ਤੇ ਵੀ ਆ ਗਿਆ ਤਾਂ ਵੀ ਦੂਏ ਨੰਬਰ ਵਾਲਾ ਜਿੱਤ ਜੂਗਾ ਜੀ, ਉਹ ਤਾਂ ਉਹ ਜੇਤੂ ਕਰਾ ਦਿੱਤਾ ਜਾਊਗਾ। ਨੋਟਾਂ ਦਾ ਫਾਇਦਾ ਸਵਾਲ ਇਹ ਨਹੀਂਗਾ। ਸਵਾਲ ਇਹ ਹੈ ਕਿ ਜਦੋਂ ਨੋਟਾ ਜਿੱਤਣ ਲੱਗੂਗਾ ਉਦੋਂ ਸਰਕਾਰ ਤੇ ਸਿਸਟਮ ਤੇ ਚੋਣ ਕਮਿਸ਼ਨ ਤੇ ਦਬਾਅ ਵਧਣ ਲੱਗੂਗਾ ਕਿ ਭਾਈ ਉਮੀਦਵਾਰ ਨੋਟਾਂ ਤੋਂ ਹਾਰਨ ਲੱਗੇ ਨੇ, ਇਹਨਾਂ ਉਮੀਦਵਾਰਾਂ ਨੂੰ ਲਾਂਭੇ ਕਰੋ। ਬਿਲਕੁਲ ਸਹੀ। ਨੋਟਾ ਮਸ਼ੀਨ 'ਚ ਲਿਆਉਣ ਲਈ ਪਹਿਲਾਂ ਜੱਦੋਜਹਿਦ ਹੋਈ ਹੈ, ਉਹ ਜੱਦੋਜਹਿਦ ਤੋਂ ਬਾਅਦ ਹੁਣ ਇਹ ਜੱਦੋਜਹਿਦ ਤਾਂ ਸ਼ੁਰੂ ਹੋਊਗੀ ਜਦੋਂ ਨੋਟਾਂ ਨੂੰ ਪ੍ਰਵਾਨਗੀ ਮਿਲੂਗੀ। ਸੋ ਵੈਸੇ ਤਾਂ ਤੁਸੀਂ ਜਿਹੜੀ ਧਿਰ ਨੂੰ ਸੱਤਾ 'ਚ ਆਉਣ ਤੋਂ ਰੋਕਣਾ ਚਾਹੁੰਦੇ ਹੋ, ਫਿਰ ਤੁਹਾਨੂੰ ਉਹ ਤੋਂ ਹਟ ਕੇ ਉਸ ਵਿਅਕਤੀ ਨੂੰ ਵੋਟ ਪਾਉਣੀ ਪੈਣੀ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਹਾਂ ਉਹਨੂੰ ਹਰਾ ਸਕਦਾ, ਮੇਰੇ ਸੂਬੇ ਲਈ, ਮੇਰੇ ਦੇਸ਼ ਲਈ ਜਾਂ ਮੇਰੇ ਹਲਕੇ ਲਈ ਇਹ ਸਹੀ ਹੋ ਸਕਦਾ। ਫਿਰ ਜੇ ਤੁਹਾਨੂੰ ਕੋਈ ਵੀ ਨਹੀਂ ਪਸੰਦ, ਫਿਰ ਤੁਸੀਂ ਨੋਟਾਂ ਵੱਲ ਜਾਣਾ ਪਊਗਾ ਤੁਹਾਨੂੰ। ਪਰ ਵੋਟ ਨਾ ਪਾਉਣਾ ਇਹ ਸਹੀ ਅਧਿਕਾਰ ਨਹੀਂ। ਸੋ ਇਸ ਲਈ ਆਪਣੇ ਮੌਲਿਕ ਅਧਿਕਾਰ ਦੀ ਇਹਦੀ ਵਰਤੋਂ ਜ਼ਰੂਰ ਕਰੋ ਤਾਂ ਕਿ ਤੁਸੀਂ ਆਪਣੇ 5 ਸਾਲ ਦੇ ਲਈ ਜਿਹੜਾ ਹੁੰਦਾ ਚੁਣੋ। ਹਾਂ, ਵੋਟ ਪਾਉਣ ਤੋਂ ਪਹਿਲਾਂ ਧਿਆਨ ਰੱਖਣਾ ਜ਼ਰੂਰੀ ਹੈ ਪ੍ਰਵੀਨ ਜੀ ਕਿ ਕਿਤੇ ਇਹ ਨਾ ਹੋਵੇ ਕਿ ਉਹ ਰਾਤ ਵਾਲੀ ਬੋਤਲ ਨਾਲ ਜਾਂ ਮੁਫਤ ਵਾਲੀ ਪੱਖੇ ਕੂਲਰ ਦੀ ਪਰਚੀ ਨਾਲ ਜਾਂ ਕਿਸੇ ਹੋਰ ਰਿਸ਼ਤੇਦਾਰੀ ਦੇ ਦਬਾਅ ਹੇਠ ਜਾਂ
ਮਿੰਨਤ ਤਰਲੇ ਨਾਲ ਇਸ ਤਰ੍ਹਾਂ ਦੀ ਜੇ ਵੋਟ ਪਾਓਗੇ ਤਾਂ ਵੀ ਫਿਰ ਆਪਾਂ ਆਪਣੇ ਸੂਬੇ ਦਾ ਜਾਂ ਆਪਣੇ ਮੁਲਕ ਦਾ ਨੁਕਸਾਨ ਕਰਾਂਗੇ। ਇਸ ਲਈ ਵੋਟ ਪਾਉਣ ਜ਼ਰੂਰ ਨਿਕਲਣਾ ਚਾਹੀਦਾ। ਤੇ ਮੈਂ ਉਮੀਦ ਕਰਦਾ ਆਹ ਜਿਹੜੀ ਉਦਾਹਰਨ ਯੂਪੀ ਦੇ 3 ਪਿੰਡਾਂ ਦੀ ਹੈ, ਇਹ ਸਾਡੇ 3000 ਜੇ ਪਿੰਡਾਂ ਦੀ ਹੋ ਜਾਵੇ, 30,000 ਪਿੰਡਾਂ ਦਾ ਮਤਲਬ ਜੇ ਸਾਰੇ ਸ਼ਹਿਰ ਬਲਾਕਾਂ ਦੀ ਹੋ ਜਾਵੇ ਪੋਲਿੰਗ ਬੂਥਾਂ ਦੀ, ਤਾਂ ਕਮਾਲ ਹੋ ਸਕਦਾ। ਦੇਖਦੇ ਜੀ 12,000 ਤੋਂ ਵੱਧ ਪਿੰਡ ਨੇ, ਉਹਨਾਂ ਚੋਂ ਕਿੰਨੇ ਅਜਿਹੇ ਸਾਹਮਣੇ ਆਉਂਦੇ ਨੇ ਜਿਹੜੇ 100% ਦੀ ਵੋਟ ਪਾਉਂਦੇ ਜੀ। ਇਹਦੇ ਵਿੱਚ ਸ਼ਰਮਾ ਜੀ ਕੋਈ ਦੋ ਰਾਏ ਨਹੀਂ ਕਿ ਨੋਟਾ ਪ੍ਰਭਾਵੀ ਨਹੀਂ ਹੈ। ਜਿਵੇਂ ਤੁਸੀਂ ਦੱਸਿਆ ਨੋਟਾਂ ਦੀ ਭਰੋਸੇਯੋਗਤਾ ਵੀ ਜਿਹੜੀ ਉਹ ਘਟਣ ਦਾ ਕਾਰਨ ਇਹ ਹੈ ਕਿ ਨੋਟਾਂ ਨੂੰ ਉਹਨਾਂ ਨਾ ਤਾਂ ਹੁੰਗਾਰਾ ਹੀ ਮਿਲਿਆ ਤੇ ਜਿੰਨਾ ਕੁ ਲੋਕ ਪਾਉਂਦੇ ਨੇ ਤੇ ਉਹਨੂੰ ਲੱਗਦਾ ਕਿ ਸ਼ਾਇਦ ਸਾਡੀ ਵੋਟ ਅਜਾਈ ਹੈ। ਪਰ ਲੋਕਾਂ ਨੂੰ ਜਿਵੇਂ ਤੁਸੀਂ ਕਿਹਾ ਸਮਝਣਾ ਪੈਣਾ ਕਿ ਨੋਟਾਂ ਨੂੰ ਵੋਟ ਪਾਉਣ ਦਾ ਮਤਲਬ ਤੁਹਾਡੀ ਰਾਏ ਤਾਂ ਜਾ ਰਹੀ ਹੈ ਨਾ, ਤੁਸੀਂ ਉਸ ਚੀਜ਼ ਦੇ ਵਿੱਚ ਸਿਸਟਮ ਦੇ ਵਿੱਚ ਹਿੱਸੇਦਾਰੀ ਤਾਂ ਪਾ ਰਹੇ ਹੋ। ਜੇ ਵੋਟ ਨਾ ਪਾਉਣ ਦਾ ਗੈਰ ਹਾਜ਼ਰੀ ਦਾ ਮਤਲਬ ਇਹ ਹੈ ਕਿ ਤੁਸੀਂ ਵੋਟ ਪਾ ਹੀ ਨਹੀਂ ਰਹੇ, ਤੁਹਾਡੀ ਕੋਈ ਹਿੱਸੇਦਾਰੀ ਨਹੀਂ, ਤੁਹਾਡੀ ਰਾਏ ਨਹੀਂ ਕੋਈ ਉੱਥੇ ਮੈਟਰ ਕਰਦੀ, ਤੁਹਾਡਾ ਓਪੀਨੀਅਨ ਕੀ ਹੈ, ਤੁਸੀਂ ਸੋਚਦੇ ਕੀ ਹੈ। ਪਰ ਜੇਕਰ ਜਿਵੇਂ ਜਦੋਂ ਉਮੀਦਵਾਰ ਹਾਰਨ ਲੱਗ ਪਏ ਤਾਂ ਨੋਟਾ ਜ਼ਾਹਰ ਦੀ ਗੱਲ ਆ ਪ੍ਰਭਾਵੀ ਹੋਊਗਾ। ਪ੍ਰਵੀਨ ਜੀ ਫਿਰ ਇਹ ਮੰਗ ਜ਼ੋਰ ਫੜੂਗੀ ਕਿ ਜਿਹੜੇ ਉਮੀਦਵਾਰ ਨੋਟਾਂ ਤੋਂ ਹਾਰਨ ਉਹ ਉਹਨਾਂ ਦੇ ਧੀ ਪੁੱਤ ਰਿਸ਼ਤੇਦਾਰ ਸਾਕ ਸੰਬੰਧੀ ਨੇੜਲਾ ਕੋਈ ਵੀ ਮੁੜ ਕੇ ਉਮੀਦਵਾਰ ਨਾ ਬਣੇ। ਨਹੀਂ, ਉਹ ਜ਼ਿੰਦਗੀ ਭਰ ਲਈ ਅਯੋਗ ਕਰਾਰ ਦੇ ਤੇ ਹੌਲੀ ਹੌਲੀ ਇੱਥੋਂ ਤੱਕ ਵੀ ਗੱਲ ਹੋ ਜਾਣੀ ਚਾਹੀਦੀ ਹੈ ਵੀ ਜਿਹੜੀ ਪਾਰਟੀ ਦੇ ਇੰਨੇ % ਉਮੀਦਵਾਰ ਨੋਟਾਂ ਤੋਂ ਹਾਰਦੇ ਆ ਉਹ ਪਾਰਟੀ ਨੂੰ ਪਾਰਟੀ ਦਾ ਦਰਜਾ ਕਹੂਗੀ ਗੱਲ ਤਾਂ ਹੀ ਆਊਗੀ ਨਾ ਜੇ ਨੋਟਾਂ ਨੂੰ ਪੈਣ ਲੱਗਣਗੇ। ਹਾਂ ਬਿਲਕੁਲ, ਵੋਟ ਨਾ ਪਾਉਣ ਨਾਲੋਂ ਵੋਟ ਨੋਟਾਂ ਨੂੰ ਪਾਉਣੀ ਕਿਤੇ ਜ਼ਿਆਦਾ ਚੰਗੀ ਕਵਾਂਗੇ ਆਪਾਂ। ਗੈਰ ਹਾਜ਼ਰ ਰਹਿਣ ਨਾਲੋਂ ਤਾਂ ਨੋਟਾ ਹੀ ਠੀਕ ਹੈ। ਪਰ ਪਿਛਲੇ ਦਿਨੀ ਨੋਟਾਂ ਤੇ ਬਹੁਤ ਚਰਚਾ ਚ ਹੋਈ ਸੀ ਸ਼ਰਮਾ ਜੀ, ਸ਼ਾਇਦ ਤੁਹਾਨੂੰ ਯਾਦ ਹੋਣਾ। ਹਾਂਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।